कि जे सरदार हरजिंदर सिंह माझी जिहड़ा सिख प्रचारक आ भाई हरजिंदर सिंह माझी जे ਉਹ डेरा सरसे वालियां दे मुतलक प्रचार करके उन्हां दे लॉकेट ना लहाए जाते तां ਉਹ ਸਾਡੇ ਸਰੂਪ ਦੀ ਬੇਅਦਬੀ नहीं सी होनी। सिख प्रचारक ने जेकर डेराबाद के चक्कर च फसे हुए गुरु मान्यो ग्रंथ के सिद्धांत तो टुटे हुए लोगों नूं अपने प्रचार राही कायल कर लिया कि गुरु ग्रंथ साहब नाल जुड़ो ते जे उन्होंने लॉक ला के सुट दिते इहदे उत्ते तां सानूं फखर होना चाहिए कि साडी कौम कोले अज भी इहो जिहे प्रचारक हैगे आ जिन्हां कोले इन्नी समर्था है जिन्हां दा प्रचार लोकां ते असर करदा। पर पहिलां बीबी जगीर कौर भी यही कमल कुटदी रही है ते हुण अमरीक समझनाला शुरू हो गया। इस तरीके नाल पंथ विच दफेड़ पाउणी पंथ दी सांझी राय नूं सांझी शक्ति नूं तोड़ना मरोड़ना गलत है। सच्चाई ये आ कि जिहो जिहा सुभाਅ साडी कौम दे विच दिनों दिन जोर फड़दा जा रिहा है बड़ा खतरनाक है। ਜਿਹੜੇ ਮਸਲਿਆਂ ਦੇ ਉੱਤੇ ਸਾਡਾ ਵਿਵਾਦ ਛਿੜਦਾ ਹੋਵੇ ਉਹਨਾਂ ਤੋਂ ਬਚਣਾ ਚਾਹੀਦਾ। ਪਰ ਜੇਕਰ ਕਿਸੇ ਤੋਂ ਕੋਈ ਗੱਲ ਹੋ ਹੀ ਗਈ ਤਾਂ ਇਹ ਵੀ ਨਹੀਂ ਸਾਨੂੰ ਚਾਹੀਦਾ ਵੀ ਉਸ ਸਿੱਖ ਨੂੰ ਧੱਕ ਕੇ ਕੰਧ ਨਾਲ ਲਾਈਏ ਇੰਨਾ ਗਾਲੀ ਗਲੋਚ ਕਰੀਏ ਵੀ ਜਦੋਂ ਤੱਕ ਉਹ ਬੰਦਾ ਪੰਥ ਦੇ ਵਿਹੜੇ ਤੋਂ ਬਾਹਰ ਨਾ ਕੱਢ ਦਈਏ ਉਹਨਾਂ ਟਾਈਮ ਹਟਣਾ ਹੀ ਨਹੀਂ। ਜਦੋਂ ਕਿਸੇ ਸਿੱਖ ਭਰਾ ਤੋਂ ਸਾਡੇ ਬੱਚੇ ਤੋਂ ਕਿਉਂਕਿ ਕਈ ਗੱਲਾਂ ਹੁੰਦੀਆਂ ਕਈ ਬੇਸਮਝੀ ਚ ਜਾਣੇ ਅਣਜਾਣੇ ਬੰਦਾ ਗਲਤੀ ਕਰ ਬੈਠ ਫਿਰ ਉਹਦਾ ਸਕਰੀਨਸ਼ਾਟ ਲੈ ਕੇ ਉਹਦੀ ਗੱਲ ਨੂੰ ਇੰਨਾ ਕਿ ਜ਼ਿਆਦਾ ਮਾੜਾ ਚੰਗਾ ਕੀਤਾ ਜਾਂਦਾ ਵੀ ਜਿਵੇਂ ਉਹ ਕੋਈ ਪੰਥ ਦਾ ਦੁਸ਼ਮਣ ਹੈ। ਪਹਿਲਾਂ ਆਪਾਂ ਪਿੰਡਾਂ ਦੇ ਵਿੱਚ ਬੈਠੇ ਹੁੰਦੇ ਸੀ ਜਿੱਥੇ ਸੱਤ ਸੀ ਚੌਕ ਦੇ ਵਿੱਚ ਕੋਈ ਬਿਆਨ ਮੱਤੀ ਗਲਤੀ ਕੋਈ ਗਲਤ ਬਿਆਨੀ ਕੋਈ ਕਰ ਬੈਠੇ ਤਾਂ ਸਿਆਣੇ ਬਜ਼ੁਰਗ ਉੱਥੇ ਕਹਿੰਦੇ ਸੀ ਕਾਕਾ ਹੱਥ 'ਚ ਬੋਲਣਾ ਸਿੱਖ ਪਰੇ 'ਚ ਬਹਿਣਾ ਸਿੱਖ ਐ ਨਹੀਂ ਕਹੀਦਾ ਉੱਥੇ ਹੀ ਉਹ ਗੱਲ ਖਤਮ ਹੋ ਜਾਂਦੀ ਸੀ। ਅੱਜ ਸਾਡੀ ਹੱਥ ਸਾਡੀ ਜਿਹੜੀ ਪਰੇ ਆ ਉਹ ਆ ਸੋਸ਼ਲ ਮੀਡੀਆ ਬਣ ਗਿਆ ਇਹਦੇ ਉੱਤੇ ਗੱਲ ਫਿਰ ਪੱਕੀ ਰਹਿ ਜਾਂਦੀ ਆ। ਸਕਰੀਨਸ਼ਾਟ ਅਗਲੇ ਲੈ ਕੇ ਜਿੰਨਾ ਟਾਈਮ ਪੂਰਾ ਜਲੂਸ ਨਹੀਂ ਕੱਢਣੇ ਤੇ ਹਟਦੇ ਨਹੀਂ। TV 84 ਉੱਤੇ प्रोग्राम खबर की खबर देख रहा है सारे दर्शकों को मैं सरजीत सिंह घुमान फतेह अर्ज करदा जी। वाहिगुरू जी का खालसा वाहिगुरू जी की फतेह। अज दा जिहड़ा दिन वा बड़ा औख वाला चढ़िया। खबर मिली कि खालिस्तान जिंदाबाद फोर्स के मुखी भाई रणजीत सिंह नीटा की सेहत काफ़ी खराब आ। ਜਦੋਂ ਇਹ ਖਬਰ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਵਿੱਚ ਆਈ ਕਿਉਂਕਿ ਜਿਸ ਮੁਲਕ ਵਿੱਚ ਭਾਈ ਸਾਹਿਬ ਬੈਠੇ ਆ ਉਥੋਂ ਪੂਰੀ ਤੇ ਐਨ ਇੱਕਦਮ ਠੋਸ ਖਬਰ ਸਾਡੇ ਕੋਲ ਭਾਵੇਂ ਨਹੀਂ ਪਹੁੰਚ ਸਕਦੀ ਪਰ ਜਦੋਂ ਇਹ ਖਬਰ ਪਹੁੰਚੀ ਤਾਂ ਸਾਨੂੰ ਭਾਈ ਗਜਿੰਦਰ ਸਿੰਘ ਦੇ ਚਲਾਣੇ ਵਾਲੇ ਉਹ ਦਿਨ ਚੇਤੇ ਆ ਗਏ। ਉਦੋਂ ਵੀ ਅਸੀਂ ਇਸੇ ਤਰੀਕੇ ਨਾਲ ਕਾਫੀ ਮਾਨਸਿਕ ਤੌਰ ਤੇ ਸੰਤਾਪ ਹੋ ਗਿਆ ਸੀ। ਹੁਣ ਉਸ ਸਥਾਨ ਦੇ ਉੱਤੇ ਭਾਈ ਵਧਾਵਾ ਸਿੰਘ ਬੱਬਰ ਵੀ ਨੇ ਹੋਰ ਵੀ ਸਾਡੀ ਕੌਮ ਦੇ ਯੋਧੇ ਜਿਨ੍ਹਾਂ ਨੇ ਜਰਨੈਲਾਂ ਨੇ ਪੰਥ ਦੀ ਲੜਾਈ ਲੜੀ ਹੈ। ਸੋ ਇਸ ਖਬਰ ਤੋਂ ਬਾਅਦ ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੀ ਕਰ ਸਕਦੇ ਹਾਂ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਸਿਹਤਯਾਬ ਕਰਨ ਤੇ ਪੰਥਕ ਜਿਹੜੇ ਫਰਜ਼ ਨੇ ਉਹ ਨਿਭਾਉਣ ਲਈ ਉਹ ਫਿਰ ਕੌਮ ਦੀ ਸੇਵਾ ਦੇ ਵਿੱਚ ਸਰਗਰਮ ਹੋਣ। ਦੂਸਰੀ ਇਸੇ ਤਰੀਕੇ ਦੀ ਇੱਕ ਖਬਰ ਹੋਰ ਆਈ ਹੈ ਕਿ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਜਿਨ੍ਹਾਂ ਦਾ ਪਰਿਵਾਰ 1991 ਦੇ ਵਿੱਚ ਭਾਰਤੀ ਹਕੂਮਤ ਦੇ ਦਹਿਸ਼ਤਗਰਦਾਂ ਨੇ ਬੇਰਹਿਮੀ ਨਾਲ ਸ਼ਹੀਦ ਕਰਤਾ ਸੀ। ਸਮੇਧ ਸੈਣੀ ਉੱਤੇ 29 ਅਗਸਤ ਨੂੰ ਚੰਡੀਗੜ੍ਹ ਦੇ ਵਿੱਚ ਜੁਝਾਰੂਆਂ ਨੇ ਇੱਕ ਐਕਸ਼ਨ ਕੀਤਾ ਸੀਗਾ ਜਿਹਦੇ ਤੋਂ ਬਾਅਦ ਵਿੱਚ ਪੂਲੇ ਕੈਟ ਨੂੰ 35 ਕੈਟ ਨੂੰ ਤੇ ਹੋਰ ਜਿਹੜੀ ਉਹਨਾਂ ਦੀ ਕੈਟ ਜੁੜੜੀ ਸੀ ਉਹਨਾਂ ਨੂੰ ਸਮੇਧ ਸੈਣੀ ਨੇ ਸੁਨੇਹਾ ਲਾਤਾ ਤੇ ਉਹ ਸਾਰਿਆਂ ਨੇ ਜਟਾਣੇ ਪਿੰਡ ਵਿੱਚ ਜਾ ਕੇ ਭਾਈ ਬਲਵਿੰਦਰ ਸਿੰਘ ਜਟਾਣੇ ਦੇ ਪਰਿਵਾਰ ਦੇ ਮਾਸੂਮ ਬੱਚੀ ਤੋਂ ਲੈ ਕੇ ਬਿਰਧ ਮਾਈ ਤੱਕ ਕਿਸੇ ਨੂੰ ਨਹੀਂ ਬਖਸ਼ਿਆ। ਤੇ ਇਸ 29 ਅਗਸਤ ਦੀ ਰਾਤ ਨੂੰ ਵਾਪਰੇ ਕਹਿਰ ਤੋਂ 4-5 ਦਿਨ ਬਾਅਦ 4 ਸਤੰਬਰ ਨੂੰ ਭਾਈ ਜਟਾਣੇ ਹੁਣਾਂ ਦੀ ਸ਼ਹੀਦੀ ਜਿਹੜੀ ਆ ਉਹ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਹੋ ਗਈ ਸੀ। ਤੇ ਉਹਨਾਂ ਨੂੰ ਜਿਸ ਕੈਟ ਨੇ ਉਦੋਂ ਮੁਖਬਰੀ ਕਰਕੇ
ਸ਼ਹੀਦ ਕਰਵਾਇਆ ਸੀ। ਬਾਅਦ ਵਿੱਚ ਉਸ ਕੈਟ ਨੂੰ ਭਾਈ ਜਗਤਾਰ ਸਿੰਘ ਹਵਾਰੇ ਹੋਣਾ ਨੇ ਉਹਦਾ ਲਾਇਆ ਸੀ। ਪਰ ਜਿਹੜੀ ਖਬਰ ਅੱਜ ਸਾਡੇ ਸਾਹਮਣੇ ਆਈ ਆ ਉਹ ਇਹ ਹੈ ਕਿ ਜਿਵੇਂ 1991 ਦੇ ਵਿੱਚ ਪਹਿਲਾਂ ਭਾਈ ਜਟਾਣੇ ਦਾ ਪਰਿਵਾਰ, ਫਿਰ ਭਾਈ ਬਲਵਿੰਦਰ ਸਿੰਘ ਜਟਾਣਾ ਤੇ ਨਾਲ ਉਹਨਾਂ ਦਾ ਨਜ਼ਦੀਕੀ ਸਾਥੀ ਭਾਈ ਚਰਨਜੀਤ ਸਿੰਘ ਚੰਨਾ ਝੱਲੀਆਂਵਾਲਾ ਇਹ ਸ਼ਹੀਦ ਹੋਏ ਸੀ। ਇਹਨਾਂ ਦੀ ਯਾਦ ਵਿੱਚ ਹਰ ਸਾਲ ਇਹਨਾਂ ਦਿਨਾਂ ਦੇ ਵਿੱਚ ਸ਼ਹੀਦੀ ਦਿਹਾੜਾ ਜਿਹੜਾ ਉਹ ਮਨਾਇਆ ਜਾਂਦਾ। ਇਸ ਵਾਰ ਵੀ ਚਮਕੌਰ ਸਾਹਿਬ ਜਿਹੜੇ ਸੀ ਅਖੰਡ ਪਾਠ ਸਾਹਿਬ ਚੱਲ ਰਹੇ ਸੀਗੇ। ਤੇ ਕੱਲ ਜਦੋਂ ਭਾਈ ਬਲਵਿੰਦਰ ਸਿੰਘ ਜਟਾਣੇ ਦੇ ਭੈਣ ਜੀ ਜਿੰਦਰ ਕੌਰ ਤੇ ਨਾਲ ਉਹਨਾਂ ਦੇ ਸਿੰਘ ਪਤੀ ਜੀ, ਉਹਨਾਂ ਦੇ ਭਾਈ ਬਲਵਿੰਦਰ ਸਿੰਘ ਜਟਾਣੇ ਦੇ ਭਣੋਈਏ, ਯਾਨੀ ਕਿ ਉਹਨਾਂ ਦੇ ਭੈਣ ਤੇ ਭਣੋਈਆ, ਉਹ ਜਦੋਂ ਉੱਥੋਂ ਚਮਕੌਰ ਸਾਹਿਬ ਤੋਂ ਵਾਪਸ ਆ ਰਹੇ ਸੀ ਅਖੰਡ ਪਾਠ ਤੋਂ, ਕੋਈ ਸੜਕ ਹਾਦਸਾ ਕਹਿੰਦੇ ਵਾਪਰ ਗਿਆ, ਜਿਹਦੇ ਵਿੱਚ ਭਾਈ ਜਟਾਣੇ ਦਾ ਜਿਹੜਾ ਭਣੋਈਆ ਅਵਤਾਰ ਸਿੰਘ ਆ ਉਹ ਚੜ੍ਹਾਈ ਕਰ ਗਿਆ ਤੇ ਬੀਬੀ ਜਿਹੜੀ ਆ ਸਾਡੀ ਭੈਣ ਸੁਰਿੰਦਰ ਕੌਰ ਉਹ ਵੀ ਕਾਫੀ ਸਖਤ ਸੱਟਾਂ ਜਿਹੜੀਆਂ ਉਹਦੇ ਲੱਗੀਆਂ। ਭਾਈ ਅਵਤਾਰ ਸਿੰਘ ਕੇਵਲ ਭਾਈ ਜਟਾਣੇ ਦੇ ਭਣੋਈਆ ਹੀ ਨਹੀਂ ਸੀ, ਉਹਨਾਂ ਦਾ ਕੌਮੀ ਦਰਦ ਪੰਥ ਪ੍ਰਤੀ ਸਿਦਕ ਵੀ ਬੜਾ ਕਮਾਲ ਦਾ ਸੀਗਾ। ਪਿਛਲੇ ਦਿਨਾਂ ਦੇ ਵਿੱਚ ਮੈਨੂੰ ਅਕਸਰ ਫੋਨ ਕਰਕੇ ਉਹ ਇਹ ਗੱਲ ਦੱਸਦੇ ਰਹੇ ਆ ਕਿ ਰੋਪੜ ਇਲਾਕੇ ਦੀ ਪੁਲਿਸ ਜਿਹੜੀ ਆ ਉਹਨਾਂ ਨੂੰ ਕਾਫੀ ਤੰਗ ਕਰ ਰਹੀ ਆ ਕਿ ਸੋਸ਼ਲ ਮੀਡੀਆ ਤੇ ਤੁਸੀਂ ਆਹ ਨਹੀਂ ਲਿਖਣਾ, ਤੁਸੀਂ ਆਹ ਕਾਹਤੋਂ ਲਿਖਦੇ ਹੋ। ਕਾਫੀ ਉਹਨਾਂ ਨੂੰ ਪਰੇਸ਼ਾਨੀ ਆਈ, ਜਿਹਦਾ ਅਸੀਂ ਜੋ ਵੀ ਬਣਦਾ ਕਰਦਾ ਸੀ ਉਹਨਾਂ ਨਾਲ ਸਲਾਹ ਮਸ਼ਵਰਾ ਕਰਕੇ ਇਲਾਜ ਵੀ ਕਰਦੇ ਰਹੇ ਆ। ਪਰ ਉਹ ਸਿਦਕ ਦਿਲ ਯੋਧਾ ਸੀ ਤੇ ਜਿਸ ਤਰੀਕੇ ਨਾਲ ਉਹਨਾਂ ਦੀ ਇਹ ਸ਼ਹਾਦਤ ਹੋਈ ਆ, ਸੁਭਾਵਕ ਆ ਕਿ ਇਹ ਚਰਚਾ ਚੱਲ ਰਹੀ ਆ ਕਿ ਜਿਸ ਤਰੀਕੇ ਨਾਲ ਸਮੇਧ ਸੈਣੀ ਦੇ ਖਿਲਾਫ ਪੰਥ ਵਿੱਚ ਅੱਜ ਵੀ ਰੋਹ ਹੈ, ਜਿਸ ਤਰੀਕੇ ਨਾਲ ਕੌਮ ਹਰ ਸਾਲ ਭਾਈ ਜਟਾਣੇ ਹੋਣਾ ਨੂੰ ਚੇਤੇ ਕਰਦੀ ਆ, ਖਾਸ ਤੌਰ ਤੇ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਤੇ ਉਹਦਾ ਗਾਣਾ ਆਇਆ SYL, ਬਾਅਦ ਵਿੱਚ ਭਾਈ ਬਲਵਿੰਦਰ ਸਿੰਘ ਜਟਾਣੇ ਦੀ ਫੋਟੋ ਕੇਂਦਰੀ ਸਿੱਖ ਅਜਾਇਬ ਘਰ ਚ ਲਾਈ ਗਈ। ਸਾਰੇ ਸਿੱਖ ਜਗਤ ਵਿੱਚ ਨਾਲੇ ਤਾਂ SYL ਨਹਿਰ ਦੀ ਚਰਚਾ ਛਿੜੀ ਤੇ ਨਾਲੇ ਭਾਈ ਬਲਵਿੰਦਰ ਸਿੰਘ ਜਟਾਣੇ ਸਮੇਤ ਸਿੰਘਾਂ ਦੇ ਬਾਰੇ ਨਵੇਂ ਸਿਰਿਓਂ ਇੱਕ ਮਾਹੌਲ ਜਿਹੜਾ ਹੈਗਾ ਉਹ ਬਣਿਆ। ਤੇ ਉਸ ਤੋਂ ਵੀ ਅਗਲੀ ਗੱਲ ਜਿਹੜੀ ਆ ਉਹ ਇਹ ਹੋਈ ਕਿ ਭਾਈ ਬਲਵਿੰਦਰ ਸਿੰਘ ਜਟਾਣੇ ਹੋਣਾ ਵੱਲੋਂ ਜੋ ਐਕਸ਼ਨ ਕੀਤਾ ਗਿਆ ਸੀ SYL ਨਹਿਰ ਵਾਲਾ, ਉਹਦੇ ਮੁਤਲਕ ਦੁਬਾਰਾ ਚਰਚਾ ਛਿੜੀ ਕਿ ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ ਕੀ ਹੈ। ਸਿੱਖ ਸੰਘਰਸ਼ ਦੀ ਸ਼ੁਰੂਆਤ ਦੇ ਵਿੱਚ ਕਪੂਰੀ ਨਹਿਰ ਦਾ ਮੋਰਚਾ, ਜਿਹਨੇ ਧਰਮ ਯੁੱਧ ਮੋਰਚੇ ਦਾ ਮੁੱਢ ਬੰਨਿਆ, ਉਪਰੰਤ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਵਿੱਚ ਜਿਹੜਾ ਸਾਰਾ ਖਾਲਿਸਤਾਨੀ ਸੰਘਰਸ਼ ਆਰੰਭ ਹੋਇਆ, ਉਹਦੀ ਚਰਚਾ SYL ਨਹਿਰ ਦੇ ਗਾਣੇ ਕਰਕੇ, ਸਿੱਧੂ ਮੂਸੇਵਾਲੇ ਦੇ ਕਤਲ ਕਰਕੇ ਦੁਬਾਰਾ ਇੱਕ ਵਾਰੀ ਪੰਥ ਛਿੜੀ। ਸੋ ਜਿਹੜਾ ਇੰਡੀਅਨ ਸਟੇਟ ਦਾ ਰੁਖ ਵਾ ਉਹ ਸਿੱਖ ਸੰਘਰਸ਼ ਨਾਲ ਸੰਬੰਧਿਤ ਹਰ ਵਰਤਾਰੇ ਦੇ ਖਿਲਾਫ ਹੋਣਾ ਸੁਭਾਵਕ ਆ। ਉਹ ਭਾਈ ਅਵਤਾਰ ਸਿੰਘ ਵੀ ਉਹਨਾਂ ਨੂੰ ਰੜਕਦਾ ਸੀ ਕਿ ਇਹ ਹਰ ਸਾਲ ਭਾਈ ਜਟਾਣੇ ਦੀ ਯਾਦ ਵਿੱਚ ਸਮਾਗਮ ਕਰਦੇ ਕਰਾਉਂਦੇ ਆ, ਪਹੁੰਚਦੇ ਆ। ਭੈਣ ਸੁਰਿੰਦਰ ਕੌਰ ਬਹੁਤ ਹਿੰਮਤੀ ਹੈਗੇ ਆ, ਹਰ ਸਾਲ ਇੱਥੇ ਦਾਸੂਵਾਲ, ਕਿੱਥੇ ਜਟਾਣਾ ਪਿੰਡ ਫਤਿਹਗੜ੍ਹ ਸਾਹਿਬ ਵਾਲੇ ਤੋਂ ਵੀ ਕਾਫੀ ਅੱਗੇ ਬਰਿੰਡੇ ਵਾਲੇ ਪਾਸੇ ਨੂੰ ਪੈ ਜਾਂਦਾ, ਤੇ ਕਿੱਥੇ ਦਾਸੂਵਾਲ ਪਿੰਡ ਭਾਈ ਸੁਖਦੇਵ ਸਿੰਘ ਬੱਬਰ ਦਾ। ਪਰ ਹਰ ਸਾਲ ਭੈਣ ਜੀ ਔਖੇ ਸੌਖੇ ਇੱਥੇ ਸਾਡੇ ਬੂਰੇ ਸਾਨੂੰ ਉੱਥੇ ਮਿਲਦੇ ਹੁੰਦੇ ਸੀ ਦਾਸੂਵਾਲ ਭਾਈ ਸੁਖਦੇਵ ਸਿੰਘ ਬੱਬਰ ਦੇ ਸ਼ਹੀਦੀ ਦਿਹਾੜੇ। ਤੋਂ ਭੈਣ ਜੀ ਨੂੰ ਬਹੁਤ ਹੀ ਜ਼ਿਆਦਾ ਚੜ੍ਹਦੀ ਕਲਾ ਦੇ ਵਿੱਚ ਹੀ ਸਦਾ ਦੇਖਿਆ। ਤੇ ਅੱਜ ਜਦੋਂ ਇਹ ਖਬਰ ਆਈ ਆ ਕਿ ਪਹਿਲਾਂ ਉਹਨਾਂ ਨੇ ਪਰਿਵਾਰ ਦੇ ਕਿੰਨੇ ਮੈਂਬਰ ਗਵਾਏ ਆ, ਸ਼ਹਾਦਤਾਂ ਪਾਈਆਂ ਨੇ, ਤੇ ਅੱਜ ਉਹਨਾਂ ਨੂੰ ਉਹਦੇ ਨਾਲ ਵੀ ਵੱਡਾ ਜਿਹੜਾ ਸਦਮਾ, ਵੱਡਾ ਘਾਟਾ ਜਿਹੜਾ ਹੈਗਾ ਉਹ ਪੈ ਗਿਆ। ਇਸੇ ਤਰੀਕੇ ਨਾਲ ਇੱਕ ਵਾਰੀ ਸਾਨੂੰ ਚੇਤਾ ਸ਼ਹੀਦ ਭਾਈ ਜਗਰਾਜ ਸਿੰਘ ਤੂਫਾਨ ਦਾ ਸ਼ਹੀਦੀ ਦਿਹਾੜਾ ਸੀਗਾ, ਤੇ ਇੱਕਦਮ ਖਬਰ ਆਈ ਵੀ ਐਕਸੀਡੈਂਟ ਹੋ ਗਿਆ ਤੇ ਉਹਨਾਂ ਦੇ ਪਿਤਾ ਜੀ ਚੜ੍ਹਾਈ ਕਰ ਗਏ। ਉਦੋਂ ਵੀ ਇਹ ਚਰਚਾ ਚੱਲੀ ਸੀ ਵੀ ਇਹਦੇ ਪਿੱਛੇ ਕੋਈ ਸਾਜ਼ਿਸ਼ ਤਾਂ ਨਹੀਂ, ਕਿਉਂਕਿ ਸਟੇਟ ਜਿਹੜੀ ਆ ਜਦੋਂ ਉਹ ਕਰਤੂਤਾ ਕਰਦੀ ਆ,
ਇੱਕ ਵਾਰੀ ਚਰਚਾ ਛਿੜੀ ਸੀ ਕਿ ਭਾਈ ਸਰਦਾਰ ਹਰਿੰਦਰ ਸਿੰਘ ਮਹਿਬੂਬ ਉਹਨਾਂ ਨੂੰ ਕਤਲ ਕਰਨ ਲਈ ਇਦਾਂ ਦੀ ਪਲੈਨਿੰਗ ਬਣੀ ਸੀ, ਜਿਹਦੇ ਚ ਇੱਕ ਅਫਸਰ ਨੇ, ਪੁਲਿਸ ਅਧਿਕਾਰੀ ਨੇ ਉਹਨਾਂ ਨੂੰ ਕਹਿਤਾ, ਜਿਹੜਾ ਉਹਨਾਂ ਦੇ ਪੰਥਕ ਸੇਵਾਵਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀਗਾ, ਉਹਨੇ ਮਹਿਬੂਬ ਸਾਹਿਬ ਨੂੰ ਸੁਨੇਹਾ ਲਾਤਾ ਕਿ ਥੋੜਾ ਜਿਹਾ ਖਿਆਲ ਨਾਲ ਸਵੇਰੋਂ ਜਿਹੜਾ ਤੁਸੀਂ ਸੈਰ ਕਰਨ ਜਾਂਦੇ ਹੋ ਖਿਆਲ ਨਾਲ ਨਿਕਲਿਆ ਕਰੋ। ਇਵੇਂ ਹੀ ਹੋਰ ਕਈ ਵਾਰ ਇਸ ਤਰੀਕੇ ਦੇ ਭਾਣੇ ਵਾਪਰੇ ਆ, ਖਾਸ ਤੌਰ ਤੇ ਜਦੋਂ ਦੀਪ ਸਿੱਧੂ ਵਾਲਾ ਭਾਈ ਸੰਦੀਪ ਸਿੰਘ ਜਿਹਦਾ ਕਤਲ ਜਿਹੜਾ ਇਸ ਤਰੀਕੇ ਨਾਲ ਹੋਇਆ ਕਿ ਬਹੁਤ ਸਾਰੇ ਬੰਦੇ ਜਿਹੜੇ ਅੱਜ ਤੱਕ ਵੀ ਇਸ ਗੱਲ ਵਿੱਚ ਉਲਝੇ ਪਏ ਆ ਵੀ ਇਹ ਸਟੇਟ ਨੇ ਕਤਲ ਕੀਤਾ ਜਾਂ ਆਪੇ ਹੀ ਕੋਈ ਐਕਸੀਡੈਂਟ ਹੋ ਗਿਆ। ਉਹ ਭਾਈ ਬਲਵਿੰਦਰ ਸਿੰਘ ਜਟਾਣੇ ਦੇ ਭੈਣ ਭਣੋਈਏ ਦੇ ਨਾਲ ਜੋ ਵਾਪਰੀ ਆ, ਇਹਦੇ ਬਾਰੇ ਇਹ ਚਰਚਾ ਛਿੜਨੀ ਸੁਭਾਵਿਕ ਹੈ। ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਸਲੇ ਤੇ ਕੀ ਸਾਹਮਣੇ ਆਉਂਦੀ ਹੈ ਗੱਲ, ਉਹ ਵੀ ਆਪਾਂ ਸੰਗਤ ਨਾਲ ਸਾਂਝੀ ਕਰਾਂਗੇ। ਅੱਜ ਇੱਕ ਜਿਹੜੀ ਇੱਥੇ ਸਾਡੇ ਪੰਜਾਬ ਦੇ ਵਿੱਚ ਘਟਨਾ ਵਾਪਰੀ ਆ, ਉਹਦੇ ਉੱਤੇ ਜੇ ਆਪਾਂ ਗੱਲ ਕਰੀਏ ਉਹ ਇਹ ਆ ਵੀ ਡੇਰਾ ਬਿਆਸ ਦਾ ਜਿਹੜਾ ਮੁਖੀ ਆ ਗੁਰਿੰਦਰ ਸਿੰਘ ਢਿੱਲੋਂ ਲਿਖਦਾ, ਉਹਨੇ ਆਪਦੀ ਰਿਸ਼ਤੇਦਾਰੀ ਚੋਂ ਸ਼ਾਇਦ ਉਹਦਾ ਭਾਣਜਾ ਲੱਗਦਾ ਜਸਦੀਪ ਸਿੰਘ ਗਿੱਲ, ਉਹਨੂੰ ਨਵਾਂ ਮੁਖੀ ਥਾਪਿਆ। ਹੁਣ ਗੱਲ ਇਹਦੇ ਚ ਇਹ ਹੈ ਕਿ ਉਹ 1979 ਦੇ ਵਿੱਚ ਜਨਮ ਹੋਇਆ ਜਸਦੀਪ ਸਿੰਘ ਗਿੱਲ ਦਾ। ਕਾਫੀ ਉਹ ਪੜ੍ਹਿਆ ਲਿਖਿਆ, ਬਾਇਓਕੈਮੀਕਲ ਇੰਜੀਨੀਅਰਿੰਗ, ਬਾਇਓਟੈਕਨੋਲੋਜੀ, ਬੀਟੈਕ, ਐਮਟੈਕ, ਕੈਂਬਰਿਜ ਯੂਨੀਵਰਸਿਟੀ ਤੋਂ ਕਹਿੰਦੇ ਜੀ ਕੈਮੀਕਲ ਇੰਜੀਨੀਅਰਿੰਗ ਦੇ ਵਿੱਚ PhD ਕੀਤੀ ਆ। ਫਿਰ ਬਾਅਦ ਵਿੱਚ 2024 ਤੱਕ ਉਹ ਸਿਪਲਾ ਕੰਪਨੀ 'ਚ ਕੰਮ ਕਰਦਾ ਰਿਹਾ ਤੇ ਰੈਣ ਬਖਸ਼ੀ ਜਿਹੜੀ ਕੰਪਨੀ ਆ ਉਹਦੇ ਵਿੱਚ ਵੀ ਕੰਮ ਕੀਤਾ ਤੇ ਕਈ ਹੋਰ ਕਾਰਨਾਂ ਕਰਕੇ ਵੀ ਚਰਚਾ ਜਿਹੜੀ ਆ ਇਸ ਜਸਦੀਪ ਸਿੰਘ ਗਿੱਲ ਦੀ ਹੁੰਦੀ ਰਹੀ ਹੈ। ਹੁਣ ਉਹ ਡੇਰਾ ਬਿਆਸ ਦਾ ਮੁਖੀ ਥਾਪਿਆ ਗਿਆ। ਇਹ ਗੱਲ ਇਸ ਕਰਕੇ ਥੋੜੀ ਜਿਹੀ ਸਾਡੇ ਧਿਆਨ ਵਿੱਚ ਆਈ ਆ ਕਿ ਪਿਛਲੇ ਦਿਨਾਂ ਦੇ ਵਿੱਚ ਇਹ ਡੇਰਾ ਬਿਆਸ ਦਾ ਜਿਹੜਾ ਪਹਿਲਾਂ ਵਾਲਾ ਮੁਖੀ ਹੈ ਢਿੱਲੋਂ, ਗੁਰਿੰਦਰ ਸਿੰਘ ਢਿੱਲੋਂ, ਇਹ ਕਈ ਵਾਰ ਖਾਲਸਾ ਪੰਥ ਵੱਲ, ਦਰਬਾਰ ਸਾਹਿਬ ਵੱਲ ਬਹੁਤ ਝੁਕਾਅ ਦਿਖਾਉਂਦਾ ਰਿਹਾ ਤੇ ਕਈ ਵਾਰੀ ਇਹ ਚਰਚਾ ਚੱਲੀ ਕਿ ਉਹ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋ ਕੇ ਸਿੰਘ ਸਜਣ ਵਾਲੇ ਪਾਸੇ ਨੂੰ ਜਾਂ ਸਿੱਖੀ ਵੱਲ ਨੂੰ ਆ ਰਿਹਾ। ਪਰ ਹੋ ਸਕਦਾ ਜਿਹੜੀ ਡੀਪ ਸਟੇਟ ਆ, ਇੰਡੀਅਨ ਏਜੰਸੀ ਨੈਟਵਰਕ ਆ, ਉਹਨੇ ਰੋਕ ਲਿਆ ਹੋਵੇ ਤੇ ਅੱਜ ਤਾਂ ਜਿਹੜੀ ਆ ਨਵੀਂ ਚਾਲ, ਨਵੀਂ ਖੇਡ ਸਾਹਮਣੇ ਆਈ ਆ। ਇਹ ਤੋਂ ਤਾਂ ਫਿਰ ਅੰਦਾਜ਼ਾ ਲਾ ਹੀ ਸਕਦੇ ਆ ਕਿ ਹੁਣ ਜਿਹੜਾ ਨਵਾਂ ਮੁਖੀ ਥਾਪ ਦਿੱਤਾ, ਇਹਦੇ ਨਾਲ ਇਹ ਡੇਰਾ ਜਿਹੜਾ ਹੈ ਇਹਨੇ ਆਪਦਾ ਜਿਹੜਾ ਰਾਹ ਫੜਿਆ ਉਸੇ ਰਾਹ ਤੇ ਚੱਲੂ। ਡੇਰਾ ਬਿਆਸ ਅਤੇ ਹੋਰ ਜਿੰਨੇ ਡੇਰੇ ਆ, ਇਹ ਭਾਰਤੀ ਸਟੇਟ ਸਿਸਟਮ ਨੇ ਸਿੱਖੀ ਦੀਆਂ ਜੜ੍ਹਾਂ ਵੱਢਣ ਲਈ, ਸਿੱਖਾਂ ਨੂੰ ਸਿੱਖ ਧਰਮ ਤੋਂ ਤੋੜਨ ਲਈ, ਇਹ ਪੰਜਾਬ ਦੀ ਧਰਤੀ ਉੱਤੇ ਜਿਹੜੇ ਲੋਕ ਨੇ ਇਹਨਾਂ ਨੂੰ ਗੁਰੂ ਮਾਨਿਓ ਗ੍ਰੰਥ ਦੇ ਸਿਧਾਂਤ ਤੋਂ ਤੋੜਿਆ ਜਾਵੇ, ਇਸ ਗੱਲ ਲਈ ਇਹਨਾਂ ਨੂੰ ਰੱਜ ਕੇ ਹਮਾਇਤ ਸਪੋਰਟ ਦਿੱਤੀ ਹੈ। ਤੇ ਇਹ ਜਸਦੀਪ ਸਿੰਘ ਗਿੱਲ ਜਿਹੜਾ ਡੇਰਾ ਸਰਸਾ ਦਾ ਨਵਾਂ ਮੁਖੀ ਥਾਪਿਆ, ਇਹਦੀ ਫੋਟੋ ਜਾਂ ਇਹਦਾ ਜਿਹੜਾ ਚਿਹਰਾ ਪੂਰਾ ਜਾਂ ਇਹਦਾ ਬਾਰੇ ਜਦੋਂ ਸਾਰੇ ਸੋਸ਼ਲ ਮੀਡੀਆ ਤੇ ਗੱਲ ਆਈ ਆ ਤਾਂ ਲੋਕ ਇਹ ਵੀ ਚਰਚਾ ਕਰ ਰਹੇ ਨੇ ਕਿ ਨਰਕਧਾਰੀ ਗੁਰਬਚਨੇ ਦੇ ਪਰਿਵਾਰ ਦੇ ਵਿੱਚੋਂ ਉਹਨਾਂ ਨੇ ਵੀ ਜਿਹੜੀ ਡੇਰਾ ਮੁਖੀ ਥਾਪੀ ਆ ਉਹ ਵੀ ਇਦਾਂ ਦੀ ਹੋਈ ਆ, ਜਵਾਨ ਜਹਾਨ। ਉਹ ਇਹ ਜਿਹੜੇ ਡੇਰੇ ਨੇ ਜਾਂ ਐਂਟੀ ਪੰਥਕ ਤਾਕਤਾਂ ਨੇ, ਇਹਨਾਂ ਬਾਰੇ ਸਾਨੂੰ ਚਰਚਾ ਕਰਦੇ ਕਰਾਉਣਾ ਰਹਿਣਾ ਚਾਹੀਦਾ, ਕਿਉਂਕਿ ਜਦੋਂ ਆਪਾਂ ਅਵੇਸਲੇ ਹੋ ਜਾਂਦੇ ਆ, ਜਦੋਂ ਆਪਾਂ ਇਹਨਾਂ ਬਾਰੇ ਗੱਲ ਨਹੀਂ ਕਰਦੇ, ਫਿਰ ਇਹਨਾਂ ਦੀ ਤਾਕਤ ਬਣ ਜਾਂਦੀ ਆ। ਜਦੋਂ ਤਾਕਤ ਵੱਧ ਜਾਂਦੀ ਆ ਫਿਰ ਇਹਨਾਂ ਕੋਲੇ ਸਿਆਸੀ ਭਲਵਾਨ ਪਹੁੰਚਦੇ ਆ। ਜਦੋਂ ਸਿਆਸੀ ਭਲਵਾਨ ਪਹੁੰਚਦੇ ਆ ਫਿਰ ਪੰਥਕ ਹਿੱਤਾਂ ਨੂੰ ਦਾਅ ਤੇ ਲਾਉਣ ਦਾ ਰਾਹ ਖੁੱਲ੍ਹਦਾ, ਜਿਹੜਾ ਪਹਿਲਾਂ ਹੀ ਆਪਾਂ ਨੂੰ ਪਤਾ ਕਿ ਪਿਛਲੇ ਦਿਨਾਂ ਦੇ ਵਿੱਚ ਕਿਵੇਂ ਅਕਾਲੀ ਸਿਆਸਤ ਵਿੱਚ ਬਾਦਲ ਦਲ ਨੂੰ ਭੜਥੂ ਪਿਆ ਹੋਇਆ, ਤਨਖਾਹੀਆ ਕਰਾਰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਦਿੱਤਾ ਹੋਇਆ ਹੈ। ਉਹ ਸਾਡੇ ਵਰਗਿਆਂ ਨੂੰ ਇੱਕ ਤਾਂ ਚਲੋ ਨੈਤਿਕ ਪੱਖੋਂ ਸਮਝਾਇਆ ਹੋਇਆ ਕਿ ਚਾਹੇ ਜਿਸ ਵੀ ਬੰਦੇ ਦੇ ਬਾਰੇ ਗੱਲ ਕਰਨੀ ਆ ਅਦਬ ਸਤਿਕਾਰ ਨਾਲ ਗੱਲ ਕਰੋ, ਜਿਸ ਬੰਦੇ ਨੇ ਮਾੜਾ ਕੀਤਾ ਹੋਇਆ ਉਹਦੇ ਨਾਲੋਂ ਤੁਸੀਂ ਸੋਚੋ ਕਿ ਤੁਹਾਡੀ ਪਰਵਰਿਸ਼, ਤੁਹਾਡਾ ਮਾਹੌਲ ਕਿਹੋ ਜਿਹਾ,
ਤੇ ਕਈ ਭਰਾ ਇਤਰਾਜ਼ ਵੀ ਕਰਦੇ ਆ ਕਿ ਤੁਸੀਂ ਉਹਨੂੰ ਸਰਦਾਰ ਨਾ ਕਹੋ, ਪਰ ਮੂੰਹ ਚੜਿਆ ਹੋਣ ਕਰਕੇ ਮੂੰਹ ਚੋਂ ਨਿਕਲ ਜਾਂਦਾ ਹੈ। ਪਰ ਤਨਖਾਹੀਆ ਕਰਾਰ ਦਿੱਤਾ ਹੋਇਆ ਇਸ ਟਾਈਮ। ਤੇ ਸਮੱਸਿਆ ਇਸ ਗੱਲ ਦੀ ਇਹ ਆ ਕਿ ਡੇਰਿਆਂ ਦੀ ਪੁਸ਼ਤ ਪਨਾਹੀ ਕਰਕੇ ਸਮੇਧ ਸੈਣੀ ਤੇ ਇਜ਼ਹਾਰ ਆਲਮ ਵਰਗਿਆਂ ਦੀ ਤੇ ਹੋਰ ਬੁੱਚੜ ਪੁਲਸੀਆਂ ਦੀ ਰੱਜ ਕੇ ਹਮਾਇਤ ਕਰਕੇ ਪੰਥ ਅਤੇ ਪੰਜਾਬ ਦੇ ਹਿੱਤਾਂ ਦੇ ਉਲਟ ਭੁਗਤ ਕੇ ਬਾਦਲ ਪਰਿਵਾਰ ਨੇ ਆਪਦੇ ਲਈ ਤਾਂ ਕੰਡੇ ਬੀਜੇ ਹੀ ਨੇ। ਪੰਜਾਬ ਦੀ ਸਿਆਸਤ ਆ ਜਿਹੜੀ ਕੌਮੀ, ਜਿਹੜੀ ਸਾਡੀ ਸਿਆਸਤ ਆ, ਉਹਨੂੰ ਵੀ ਬਹੁਤ ਭਾਰੀ ਜਿਹੜਾ ਸੱਟ ਮਾਰੀ ਆ। ਹੁਣ ਇੱਕ ਪਾਸੇ ਤਾਂ ਜਥੇਦਾਰ ਅਕਾਲ ਤਖਤ ਨੇ ਤਨਖਾਹੀਆ ਕਰਾਰ ਦੇਣ ਮੌਕੇ ਗੱਲ ਇੱਥੇ ਤੱਕ ਹੀ ਸੀਮਿਤ ਕੀਤੀ ਲੱਗਦੀ ਸੀ ਕਿ ਇਹਨਾਂ ਨੇ ਜੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰਦਿਆਂ ਹੋਇਆਂ ਡੇਰਾ ਸਰਸਾ ਨਾਲ ਮੇਲ ਮਿਲਾਪ ਰੱਖਿਆ। ਪਰ ਨਾਲ ਜਿਹੜੇ ਕਹੇ ਆ ਵੀ ਇਹਨਾਂ ਦੇ ਗੁਨਾਹ ਬੜੇ ਵੱਡੇ ਆ, ਉਹਨਾਂ ਗੁਨਾਹਾਂ ਦੇ ਬਾਰੇ ਹੁਣ ਚਰਚਾ ਛਿੜੀ ਹੋਈ ਆ ਕਿ ਕੀ ਜਿੱਦਣ ਇਹਨਾਂ ਨੂੰ ਤਨਖਾਹ ਲਾਉਣ ਲਈ ਅਕਾਲ ਤਖਤ ਤੇ ਸੱਦਿਆ ਜਾਊਗਾ, ਉਦੋਂ ਸਾਰੀ ਚਰਚਾ ਹੋਏਗੀ। ਕੀ ਖੜਾ ਕੇ ਪੁੱਛਿਆ ਜਾਊਗਾ ਕਿ ਤੁਸੀਂ ਭਾਈ ਆਹ ਗੱਲਾਂ ਕੀਤੀਆਂ, ਕਿਉਂਕਿ ਡੇਰਾ ਸਰਸਾ ਨਾਲ ਸੰਬੰਧਾਂ ਦੀ ਗੱਲ ਇੱਕ ਨੁਕਤਾ ਹੈ, ਪਰ ਜੋ ਕੁਝ ਪਿਛਲੇ ਲੰਮੇ ਅਰਸੇ ਤੋਂ ਬਾਦਲ ਕਿਆਂ ਨੇ ਕੀਤਾ, ਖਾਸ ਤੌਰ ਤੇ ਪੰਥਕ ਪਾਰਟੀ ਨੂੰ ਪੰਜਾਬੀ ਪਾਰਟੀ 'ਚ ਬਦਲ ਕੇ ਇਹਦੇ ਵਿੱਚ ਗੈਰ ਸਿੱਖਾਂ ਨੂੰ ਭਰਤੀ ਕਰਕੇ ਇਹਨੂੰ ਕਾਂਗਰਸ ਵਰਗੀ ਜਮਾਤ ਬਣਾ ਧਰਿਆ। ਇਹ ਗੱਲ ਤੋਂ ਬਿਨਾਂ ਹੋਰ ਬਹੁਤ ਸਾਰੇ ਮੁੱਦੇ ਆ ਜਿਨ੍ਹਾਂ ਦੇ ਉੱਤੇ ਖਾਲਸਾ ਪੰਥ ਨੂੰ ਇਸ ਮੌਕੇ ਖਦਸ਼ਾ ਹੈ ਕਿ ਕੀ ਜਥੇਦਾਰ ਰਘਵੀਰ ਸਿੰਘ ਕੋਈ ਜ਼ਿੰਮੇਵਾਰੀ ਦੇ ਨਾਲ ਇਸ ਮਸਲੇ ਨੂੰ ਹੱਲ ਕਰਨਗੇ। ਕਿਤੇ ਇਹ ਤਾਂ ਨਹੀਂ ਕਿ ਜਿਵੇਂ ਬੀਤੇ ਦੌਰ ਦੇ ਵਿੱਚ ਬਾਦਲ ਪਰਿਵਾਰ ਤੇ ਉਹਨਾਂ ਦੇ ਨਾਲ ਦੇ ਸੰਗੀ ਸਾਥੀ ਇੱਥੇ ਆ ਕੇ ਬੂਟ ਪਾਲਿਸ਼ ਕਰਕੇ ਬਰਤਨਾਂ ਦੀ ਸੇਵਾ ਕਰਕੇ ਸਮਝਦੇ ਰਹੇ ਕਿ ਅਸੀਂ ਤਾਂ ਜੀ ਸੁਰਖਰੂ ਆ, ਤੇ ਸਿੱਖ ਜਗਤ ਕਹਿੰਦਾ ਰਿਹਾ ਵੀ ਭਾਈ ਮਰਿਆਦਾ ਅਨੁਸਾਰ ਤੁਸੀਂ ਪੇਸ਼ ਨਹੀਂ ਹੋਏ। ਹੁਣ ਮਰਿਆਦਾ ਅਨੁਸਾਰ ਪੇਸ਼ ਹੋਣ ਤੋਂ ਬਾਅਦ ਜੇਕਰ ਉਹ ਮੁੱਦੇ ਛੇੜੇ ਹੀ ਨਾ ਜਾਣ ਜਿਨ੍ਹਾਂ ਕਰਕੇ ਇਸ ਮਾਹੌਲ ਦੀ ਜਿਹੜੀ ਭੂਮਿਕਾ ਵੱਜੀ ਆ, ਜਿਹਦੇ ਕਰਕੇ ਪੰਥ ਦੁਖੀ ਹੋਇਆ ਹੈ, ਤਾਂ ਫੇਰ ਗੱਲ ਉੱਥੇ ਨਾ ਰਹਿ ਜਾਵੇ। ਜਥੇਦਾਰ ਅਕਾਲ ਤਖਤ ਸਾਹਿਬ ਤਾਂ ਕਹਿੰਦੇ ਰਹਿਣ ਕਿ ਜੋ ਤਨਖਾਹ ਲਾਈ ਸੀ ਇਹਨਾਂ ਨੇ ਭੁਗਤ ਲਈ, ਤੇ ਉਹ ਵੀ ਕਹਿਣ ਅਸੀਂ ਸੁਰਖਰੂ ਆ, ਤੇ ਸਿੱਖ ਜਗਤ ਫੇਰ ਕਹਿੰਦਾ ਰਹੇ ਕਿ ਅਸਲੀ ਮੁੱਦੇ ਤੋਂ ਤੁਸੀਂ ਛੇੜੇ ਹੀ ਨਹੀਂ। ਤੋ ਇਸ ਮਾਹੌਲ ਦੇ ਵਿੱਚ ਅੱਜ ਵੀ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਸੈਨਾ ਭੱਜ ਦੌੜ ਕਰ ਰਹੀ ਆ, ਤਾਂ ਕਈ ਨੁਕਤੇ, ਕਈ ਪੱਖ ਸਾਹਮਣੇ ਆ ਰਹੇ ਨੇ। ਜਦੋਂ 30 ਤਰੀਕ ਨੂੰ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਤਾਂ 31 ਤਰੀਕ ਨੂੰ ਆਪਦੇ ਕੈਬਨਿਟ ਵਾਲੇ ਬੰਦਿਆਂ ਨੂੰ ਲੈ ਕੇ ਉਹ ਤੁਰੰਤ ਅਕਾਲ ਤਖਤ ਦੇ ਸੈਕਟਰੀਏਟ 'ਚ ਪਹੁੰਚ ਗਏ। ਫਿਰ ਉਹਨਾਂ ਨੇ ਦਰਬਾਰ ਸਾਹਿਬ ਮੱਥਾ ਟੇਕਿਆ। ਚਲੋ ਤਨਖਾਹੀਆ ਬੰਦਾ ਦਰਬਾਰ ਸਾਹਿਬ ਤਾਂ ਮੱਥਾ ਟੇਕ ਸਕਦਾ, ਪਰ ਅਕਾਲ ਤਖਤ ਸਾਹਿਬ ਦੇ ਬਾਹਰ ਤਾਂ ਲਿਖ ਕੇ ਲਾਇਆ ਹੋਇਆ। ਇਹਦੇ ਬਾਵਜੂਦ ਉਹ ਅਕਾਲ ਤਖਤ ਤੇ ਵੀ ਗਏ। ਜੇਕਰ ਜਿਹੜੇ ਬੰਦੇ ਪੰਥ ਚੋਂ ਹੋਰ ਛੇਕੇ ਹੁੰਦੇ ਆ ਜਾਂ ਤਨਖਾਹੀਆ ਕਰਾਰ ਦਿੱਤਾ ਹੁੰਦਾ ਹੈ, ਉਹਨਾਂ ਚੋਂ ਕੋਈ ਅਕਾਲ ਤਖਤ ਸਾਹਿਬ ਤੇ ਜਾਣਾ ਚਾਹਵੇ ਤਾਂ ਲਾਜ਼ਮੀ ਟਾਸਕ ਫੋਰਸ ਵਾਲੇ ਰੋਕਣਗੇ। ਪਰ ਸੁਖਬੀਰ ਬਾਦਲ ਨੂੰ ਤੇ ਉਹਦੇ ਨਾਲ ਦਿਆਂ ਨੂੰ ਕਿਸੇ ਨੇ ਨਹੀਂ ਰੋਕਿਆ ਟੋਕਿਆ। ਉਲਟਾ ਜਦੋਂ ਉਹ ਆਏ ਆ ਤਾਂ ਪੂਰਾ ਉਹਨਾਂ ਨੂੰ VIP ਟ੍ਰੀਟਮੈਂਟ ਮਿਲਿਆ। ਇੱਥੇ ਜਦੋਂ ਪਿੱਛੇ ਜੇ ਉਹ ਕੁੜੀ ਨੇ, ਯੋਗਾ ਵਾਲੀ ਨੇ ਵੀਡੀਓ ਬਣਾ ਕੇ ਪੁੱਠੀ ਸਿੱਧੀ ਪਾਤੀ, ਰੌਲਾ ਪਿਆ, ਉਦੋਂ ਸ਼੍ਰੋਮਣੀ ਕਮੇਟੀ ਵੱਲੋਂ ਹੁਕਮ ਜਾਰੀ ਹੋ ਗਿਆ ਕਿ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਕੈਮਰਾ ਜਿਹੜਾ ਹੈ ਉਹਦੀ ਵਰਤੋਂ ਨਾ ਕਰੋ। ਚਲੋ ਕੋਈ ਆਪਦੇ ਯਾਦਗਾਰੀ ਤੌਰ ਤੇ ਕੋਈ ਬੰਦਾ ਦੂਰੋਂ ਆਇਆ ਹੁੰਦਾ, ਇੱਕ ਅੱਧੀ ਫੋਟੋ ਦਰਬਾਰ ਸਾਹਿਬ ਕੱਢ ਕੇ ਕਰਨੀ ਹੋਰ ਗੱਲ ਹੈ, ਪਰ ਜਿਸ ਤਰੀਕੇ ਨਾਲ ਪਹਿਲਾਂ ਖੁੱਲ੍ਹ ਹੁੰਦੀ ਸੀ ਉਹ ਹੁਣ ਨਹੀਂ ਹੈ। ਅਕਸਰ ਹੀ ਉੱਥੇ ਅਸੀਂ ਦੇਖਦੇ ਹਾਂ ਬਹੁਤ ਸਾਰੇ ਸੇਵਾਦਾਰ ਰੋਕਦੇ ਟੋਕਦੇ ਆ, ਪਰ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਉਹਦੇ ਨਾਲ ਦੇ ਸੰਗੀ ਸਾਥੀ ਆਏ ਆ, ਉਹਨਾਂ ਨੂੰ ਰੋਕਿਆ ਟੋਕਿਆ ਨਹੀਂ ਗਿਆ। ਇਹ ਜਾਂ ਇਹੋ ਜਿਹੇ ਬਹੁਤ ਸਾਰੇ ਹੋਰ ਮਸਲਿਆਂ ਨੂੰ ਆਧਾਰ ਬਣਾ ਕੇ ਬਾਦਲ ਪਰਿਵਾਰ ਦੀ ਇਸ ਦਰਬਾਰ ਸਾਹਿਬ ਫੇਰੀ ਦੇ ਉੱਤੇ ਬਹੁਤ ਜ਼ਿਆਦਾ ਇਤਰਾਜ਼ ਸਿੱਖ ਜਗਤ ਵਿੱਚੋਂ ਉੱਠਿਆ ਹੈ। ਸ਼੍ਰੋਮਣੀ ਕਮੇਟੀ ਦੇ ਮੈਂਬਰ ਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਧਿਰ ਦੇ ਇੱਕ ਮੋਢੀ ਆਗੂ ਵਜੋਂ ਮੰਨੇ ਜਾਂਦੇ ਜਥੇਦਾਰ ਕਰਨੈਲ ਸਿੰਘ ਪੰਜੋੜੀ ਨੇ ਇਹਦੇ ਬਾਰੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਹੈ
ਜਿਹੜਾ ਅਸੀਂ ਪਾਠਕਾਂ ਨਾਲ, ਸਰੋਤਿਆਂ ਨਾਲ, ਸੰਗਤਾਂ ਨਾਲ ਸਾਂਝਾ ਕਰਨਾ ਜ਼ਰੂਰੀ ਸਮਝਦੇ ਹਾਂ, ਤਾਂ ਕਿ ਸਾਰੀ ਜਿਹੜੀ ਪੰਥਕ ਭਾਵਨਾ ਉਹਦਾ ਪਤਾ ਲੱਗ ਸਕੇ। ਉਹਨਾਂ ਨੇ ਆਖਿਆ ਵੀ ਜੇ ਤਨਖਾਹੀਏ ਨਾਲ ਤਨਖਾਹੀਏ ਵਾਲਾ ਵਿਹਾਰ ਹੀ ਨਹੀਂ ਕਰਨਾ ਤਾਂ ਫਿਰ ਤਨਖਾਹੀਆ ਕਰਾਰ ਹੀ ਕਿਉਂ ਦੇਣਾ ਸੀ। ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਸਖਤ ਪ੍ਰਤੀਕਿਰਿਆ ਕਰਦਿਆਂ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਬਾਰ-ਬਾਰ ਚੈਲੰਜ ਕਰ ਰਿਹਾ ਹੈ ਤੇ ਧੋਖਾ ਵੀ ਕਰ ਰਿਹਾ। ਤਨਖਾਹੀਆ ਹੋਣ ਦੇ ਬਾਵਜੂਦ ਸਰਦਾਰ ਸੁਖਬੀਰ ਸਿੰਘ ਬਾਦਲ ਸਿੱਖ ਰਵਾਇਤਾਂ ਤੇ ਪਰੰਪਰਾਵਾਂ ਦਾ ਘਾਣ ਕਰ ਰਿਹਾ ਹੈ। ਉਹਨਾਂ ਜਥੇਦਾਰ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਬਾਰੇ ਨਿਰਾਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਜੇ ਤਨਖਾਹੀਏ ਨਾਲ ਤਨਖਾਹੀਆਂ ਵਾਲਾ ਵਿਹਾਰ ਹੀ ਨਹੀਂ ਕਰਨਾ, ਫਿਰ ਤਨਖਾਹੀਆ ਕਰਾਰ ਹੀ ਕਿਉਂ ਦੇਣ। ਉਹਨਾਂ ਕਿਹਾ ਕਿ ਤਨਖਾਹੀਏ ਸਿੱਖ ਨਾਲ ਤਾਂ ਕੋਈ ਕਲਾਮ ਨਹੀਂ ਕਰਦਾ ਹੁੰਦਾ, ਪਰ ਇੱਥੇ ਸੁਖਬੀਰ ਬਾਦਲ ਨੂੰ ਕੋਈ ਫਰਕ ਹੀ ਨਹੀਂ। ਉਹ ਸੰਗਤ ਵਿੱਚ ਵੀ ਵਿਚਰ ਰਿਹਾ ਤੇ ਪੂਰਾ ਲਾਮ ਲਸ਼ਕਰ ਲੈ ਕੇ ਇਉਂ ਵਿਚਰ ਰਿਹਾ ਕਿ ਜਿਵੇਂ ਉਹਨੂੰ ਤਨਖਾਹੀਆ ਕਰਾਰ ਦੇਣ ਦਾ ਕੋਈ ਅਹਿਸਾਸ ਹੀ ਨਾ ਹੋਵੇ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਲਿਖੀ ਖੀਮਾ ਜਾਤਨਾ ਵਾਲੀ ਚਿੱਠੀ ਸ਼੍ਰੋਮਣੀ ਅਕਾਲੀ ਦਲ ਦੇ ਲੈਟਰ ਪੈਡ ਤੇ ਲਿਖੀ ਹੈ, ਜੋ ਕਿ ਸਰਾਸਰ ਗਲਤ ਹੈ ਤੇ ਉਸ ਖੀਮਾ ਜਾਤਨਾ ਹੇਠ ਦਸਤਖਤ ਨਹੀਂ ਕੀਤੇ, ਉਦਾਂ ਹੀ ਝਰੀਟਕੀ ਮਾਰੀ ਹੋਈ ਹੈ। ਇਹ ਵਾਕਈ ਗਲਤ ਗੱਲ ਆ। ਜਦੋਂ ਉਹਨੂੰ ਸੱਦਿਆ, ਉਹਨੂੰ ਬਤੌਰ ਸਿੱਖ ਸੱਦਿਆ, ਉਹਨੂੰ ਅਕਾਲੀ ਦਲ ਦੇ ਪ੍ਰਧਾਨ ਜਾਂ ਕਿਸੇ ਹੋਰ ਹੈਸੀਅਤ ਵਿੱਚ ਨਹੀਂ ਸੱਦਿਆ, ਪਰ ਉਹਨੇ ਆਪਦਾ ਜਿਹੜਾ ਖੀਮਾ ਜਾਤਨਾ ਪੱਤਰ ਦਿੱਤਾ ਸੁਖਬੀਰ ਸਿੰਘ ਬਾਦਲ ਨੇ, ਉਹ ਲੈਟਰ ਪੈਡ ਤੇ ਦਿੱਤਾ। ਜਥੇਦਾਰ ਪੰਜੋਲੀ ਨੇ ਸਖਤ ਪ੍ਰਤੀਕਿਰਿਆ ਕਰਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾਣਾ ਕੁਫਰ ਹੈ, ਕਿਉਂਕਿ ਉੱਥੇ ਲਿਖ ਕੇ ਵੀ ਲਾਇਆ ਹੋਇਆ ਹੈ ਕਿ ਤਨਖਾਹੀਆ ਸਿੱਖ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨਹੀਂ ਜਾ ਸਕਦਾ। ਉਹਨਾਂ ਸਵਾਲ ਪੁੱਛਿਆ ਕਿ ਪੰਥ ਵਿੱਚੋਂ ਤਨਖਾਹੀਆ ਕਰਾਰ ਦਿੱਤੇ ਜਾਂ ਛੇਕੇ ਗਏ ਕੋਈ ਹੋਰ ਲੋਕ ਜੇ ਸੁਖਬੀਰ ਸਿੰਘ ਬਾਦਲ ਵਾਂਗ ਅਕਾਲ ਤਖਤ ਸਾਹਿਬ ਤੇ ਆਉਣ ਤਾਂ ਕੀ ਉਹਨਾਂ ਨੂੰ ਵੀ ਇਸ ਤਰ੍ਹਾਂ ਖੁਦ ਹੋਏਗੀ। ਉਹਨਾਂ ਕਿਹਾ ਕਿ ਲਾਜ਼ਮੀ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਉਹਨਾਂ ਲੋਕਾਂ ਨੂੰ ਤਨਖਾਹੀਆ ਹੋਣ ਕਰਕੇ ਅਕਾਲ ਤਖਤ ਸਾਹਿਬ ਨਹੀਂ ਜਾਣ ਦੇਵੇਗੀ, ਪਰ ਸੁਖਬੀਰ ਸਿੰਘ ਬਾਦਲ ਨੂੰ ਪੂਰੀ VIP ਸਹੂਲਤ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨਾਲ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਉਹਨਾਂ ਦੇ ਨਾਲ ਧੜਵੈਲ ਬਿਰਤੀ ਵਾਲਾ ਟੋਲਾ ਸੰਗਤਾਂ ਨੂੰ ਤੰਗ ਪਰੇਸ਼ਾਨ ਕਰਦਾ ਹੋਇਆ ਦਰਬਾਰ ਸਾਹਿਬ ਮੱਥਾ ਟੇਕਣ ਗਿਆ ਹੈ, ਜੋ ਕਿ ਸੰਗਤ ਦੀ ਤੋਹੀਨ ਹੈ। ਸੁਖਬੀਰ ਸਿੰਘ ਬਾਦਲ ਨੂੰ ਖੁਦ ਨੂੰ ਹੁਣ ਵੀ ਕੋਈ ਅਹਿਸਾਸ ਨਹੀਂ ਤੇ ਉਹ VIP ਵਾਂਗੂ ਹੀ ਵਿਚਰ ਰਿਹਾ। ਇਸ ਕਰਕੇ ਉਹਦੇ ਆਪ ਦੇ ਅਮਲੇ ਫੈਲੇ ਨੇ ਤੇ ਨਾ ਸ਼੍ਰੋਮਣੀ ਕਮੇਟੀ ਨੇ ਇਸ ਗੱਲ ਦਾ ਕੋਈ ਖਿਆਲ ਰੱਖਿਆ। ਪੰਜੋਲੀ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖਤ ਸਾਹਿਬ ਤੇ ਜਾਣ ਦਾ ਕੋਈ ਹੱਕ ਹੀ ਨਹੀਂ, ਪਰ ਜਿਨ੍ਹਾਂ ਨੇ ਰੋਕਣਾ ਸੀ ਉਹਨਾਂ ਨੇ ਆਪਦੇ ਫਰਜ਼ ਨਹੀਂ ਨਿਭਾਏ। ਉਹਨਾਂ ਆਖਿਆ ਕਿ ਸੁਖਬੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ ਤੇ ਜਾਣ ਨਾਲ ਸਿੱਖ ਜਗਤ ਨੂੰ ਚੜਾ ਰਿਹਾ ਹੈ ਤੇ ਇਹ ਆਪਦੇ ਆਪ ਨੂੰ ਜਿਵੇਂ ਮਰਜ਼ੀ ਸੁਰਖਰੂ ਹੋਣ ਦਾ ਭਰਮ ਸਿਰਜ ਲੈਣ, ਪਰ ਜੋ ਕੁਝ ਉਹ ਕਰ ਰਿਹਾ ਹੈ ਉਹਦੇ ਨਾਲ ਸਿੱਖ ਮਾਨਸਿਕਤਾ ਵਿੱਚੋਂ ਸਦਾ ਲਈ ਖਤਮ ਹੋ ਜਾਣਗੇ। ਉਹਨਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਨੇ ਜੋ 90 ਲੱਖ ਰੁਪਏ ਦੇ ਇਸ਼ਤਿਹਾਰ ਗੁਰੂ ਦੀ ਗੋਰਖ ਵਿੱਚੋਂ ਦੇ ਕੇ ਗੁਨਾਹ ਕੀਤਾ, ਉਹਦੀ ਕੋਈ ਕਾਰਵਾਈ ਨਹੀਂ ਹੋਈ ਤੇ ਜਿਹੜਾ ਮਾਮਲਾ ਉਹਦੇ ਵਿੱਚ ਸਿੱਖ ਕੌਮ ਦਾ ਧਾਰਮਿਕ, ਆਰਥਿਕ, ਰਾਜਨੀਤਿਕ, ਸੱਭਿਆਚਾਰਕ, ਸਮਾਜਿਕ ਜਿਹੜਾ ਨੁਕਸਾਨ ਕੀਤਾ ਹੈ ਉਹਦੇ ਬਾਰੇ ਚਰਚਾ ਨਹੀਂ ਹੋਈ। ਉਹਨਾਂ ਆਖਿਆ ਕਿ ਪੰਥ ਨੂੰ ਦੁੱਖ ਆ ਕਿ ਬਾਦਲ ਪਰਿਵਾਰ ਨੇ ਸਿੱਖ ਸੰਸਥਾਵਾਂ ਦਾ ਘਾਣ ਕੀਤਾ, ਸਿੱਖ ਰਵਾਇਤਾਂ, ਪਰੰਪਰਾਵਾਂ ਤੇ ਸਿਧਾਂਤ ਰੋੜ ਦਿੱਤੇ, ਸਿੱਖ ਕਿਰਦਾਰ ਮਾਰ ਦਿੱਤਾ, ਗੁਰੂ ਡੰਮ ਤੇ ਡੇਰਾਵਾਦ ਨੂੰ, RSS ਨੂੰ ਖੁੱਲ੍ਹ ਦਿੱਤੀ, ਸਰਪ੍ਰਸਤੀ ਦਿੱਤੀ ਤੇ ਜ਼ਾਲਮ ਪੁਲਸੀਆਂ ਦੀ ਸਰਪ੍ਰਸਤੀ ਕੀਤੀ, ਬੁੱਚੜ ਪੁਲਸੀਆਂ ਦੇ ਕੇਸ ਲੜੇ ਤੇ ਜਿਨ੍ਹਾਂ ਪੁਲਸੀਆਂ ਨੂੰ ਕਿਸੇ ਸਿੱਖ ਪਰਿਵਾਰ ਨੇ ਸਜ਼ਾ ਕਰਵਾਈ ਦਿੱਤੀ, ਉਹਨਾਂ ਦੁਸ਼ਟਾਂ ਨੂੰ ਅਸੈਂਬਲੀ ਰਾਹੀਂ ਛੁਡਵਾ ਦਿੱਤਾ ਗਿਆ ਅਤੇ ਸਿੱਖੀ ਦੇ ਹਰ ਦੁਸ਼ਮਣ ਨੂੰ ਬਾਦਲ ਸਰਕਾਰ ਮੌਕੇ ਖੁੱਲ੍ਹ ਕੇ ਖੇਡਣ ਦਾ ਮੌਕਾ ਦਿੱਤਾ ਗਿਆ ਤੇ ਸਿੱਖ ਨੌਜਵਾਨਾਂ ਨੂੰ ਡਰਾਇਆ ਧਮਕਾਇਆ ਗਿਆ ਤੇ ਝੂਠੇ ਮੁਕੱਦਮਿਆਂ 'ਚ ਫਸਾਇਆ ਗਿਆ। ਉਹਨਾਂ ਆਖਿਆ ਕਿ ਜਿਹੋ ਜਿਹੇ ਵਿਕਾਸ ਦੀ ਗੱਲ ਬਾਦਲ ਪਰਿਵਾਰ ਤੇ ਬਾਦਲ ਦਲ ਕਰ ਰਿਹਾ ਹੈ, ਇਹੋ ਜਿਹਾ ਵਿਕਾਸ ਤਾਂ ਕਾਂਗਰਸ ਪਾਰਟੀ ਵੀ ਬਥੇਰਾ ਕਰ ਸਕਦੀ ਆ ਤੇ ਕਰਦੀ ਰਹੀ ਹੈ,
पर पंथ नूं विकास दी लोड़ घट है। खालसा पंथ दे हुए विनाश की गल जिहड़ी आ वो ज़्यादा चुभ रही है। उन्होंने आख्या कि अकाली लीडरशिप ने अकाली दल नूं कांग्रेस वर्गी पार्टी विच बदल दिता है। ये सारी जिहड़ी चर्चा अज जथेदार पंजोड़ी के बयान राही सामने आई है, ये उत्ते सिख सभा दे विच भी वाहवा ही इस मौके घसमान मचिया होया। पर एक गल इत्थे जरूर महसूस करने वाली है कि अकाल तख्त साहब तो जिस तरीके की आस की जा रही है कि जथेदार रघुवीर सिंह अपने फर्ज निभा सकणगे। सिख जगत तां इह चाहुंदा है कि बादलकियां नूं बनवास दिता जाए, यानी कि सियासी तौर के उत्ते पाबंदी लाई जाए किसी भी तरीके की सरगर्मी करने की। कि जथेदार रघुवीर सिंह खालसा पंथ की इस आवाज नूं समझते ने? कि इस गल नूं सिरे चाढ़न जोगी बिरती उन्हां कोले हैगी? ये गल बड़ी औखी है। खैर आउण वाले दिनां दे विच ये मसला अजे होर भखेगा, क्योंकि कई पंचायतां, कई जथेबंदियां, कई संस्थावां इस मसले उत्ते आए दिन अकाल तख्त साहब ते पहुंच रही ने। ते तनखाहीआ करार दिते जाण तो बाद सुखबीर बादल लई भी काफ़ी औख वाली स्थिति आ गई है। बेशक जिन्हां नूं दुख वा बादलकियां दा उन्हां दी तसल्ली ना हुई होवे, पर जदों कोई पंचों छेकिया हुंदा उहनूं महसूस तां हुंदा ही। खैर हर साल पंथ इन्हां दिनां दे विच बरगाड़ी कांड नूं चेते करदा। बत्तियां वाले चौंक च कोटकपूरे च जो कुछ वापरिया, जो जुल्म होया ते बाइबल गोली चाली 2 सिंह शहीद होए, अज दी तरीक विच भी उत्थे समागम कीता गया। जदों बत्तियां वाले चौंक कोटकपूरे दे विच बरगाड़ी बाइबल कांड ते उस मौके जो हमला, जो बेअदबी, बेपत्ती उत्थे कीती गई, उहदे संबंध विच समागम मौके काफ़ी सिख जगत विच उत्तेजना सी। पर अमरीक सिंह अजनाला ने उत्थे पहुंच के ओहो जिहियां गल्लां कीतियां जिहो जिहियां गल्लां किसे वेले बीबी जगीर कौर ने भी कीतियां सी कि जे सरदार हरजिंदर सिंह माझी, जिहड़ा सिख प्रचारक आ भाई हरजिंदर सिंह माझी, जे वो डेरा सरसे वालियां दे मुतलक प्रचार करके उन्हां दे लॉकट ना लहाए जांदे तां साडे स्वरूप की बेअदबी नहीं सी होनी। हुण है तां इह बिल्कुल अजीबो गरीब गल है। सिख प्रचारक ने जेकर डेराबाद के चक्कर च फसे हुए गुरु मानियो ग्रंथ के सिद्धांत तो टुटे हुए लोगों नूं अपने प्रचार राही कायल कर लिया कि गुरु ग्रंथ साहब नाल जुड़ो, ते जे उन्होंने लॉकट ला के सुट दिते, इहदे उत्ते तां सानूं फखर होना चाहिए कि साडी कौम कोले अज भी इहो जिहे प्रचारक हैगे है जिन्हां कोले इन्नी समर्था है, जिन्हां दा प्रचार लोकां ते असर करदा। पर पहला बीबी जगीर कौर भी यही कमल कुटदी रही है, ते हुण अमरीक सिंह अजनाला शुरू हो गया। ते इस गल दे बारे जदों मैं सुन रहा सीगा, उहदे उत्ते माझी ने भी अज कई टीवी चैनलों के उत्ते प्रतिक्रिया की, संगत ने भी रोस किया है। इहो जिहियां गल्लां करनियां बिल्कुल गलत है। जिथे आके साडी कौम की लड़ाई पहुंच चुकी है, इस माहौल में इहो जिहियां गल्लां बहुत ज्यादा गलत ने। साडे बंदियां नूं अकल घट आ, समझ घट आ, इहदे नतीजे नहीं जानदे। एक बार इदां ही 1979 दियां श्रोमणी कमेटी चोणां मौके भाई अमरीक सिंह जो संत ज्ञानी करतार सिंह जी खालसा भिंडरां वाले मुखी दमदमी टकसाल के बेटे, आल इंडिया सिख स्टूडेंट्स फेडरेशन के प्रधान, वो ब्यास हल्के तो श्रोमणी कमेटी की चोण लड़ रहे सी। उन्हां दे मुकाबले ते जीवन सिंह उमरा नंगल अकाली दल का कैंडीडेट सी। उन्हें उत्थे तकदीरां कीतियां
ਇਹ ਜਿਹੜੇ ਟਕਸਾਲ ਵਾਲੇ ਨੇ, ਜਿਹੜੇ ਭਿੰਡਰਾਂ ਵਾਲੇ ਸੰਤ ਨੇ ਜਾਂ ਅਮਰੀਕ ਸੋਂ ਫੈਡਰੇਸ਼ਨ ਵਾਲੇ, ਇਹ ਸਾਰੇ ਗਲਤ ਨੇ। ਇਹਨਾਂ ਨੇ ਉੱਥੇ ਨਰਕਧਾਰੀਆਂ ਨਾਲ ਐਉਂ ਪੰਗਾ ਲਿਆ, ਨਿਰੰਕਾਰੀਆਂ ਨਾਲ, 13 ਸਿੰਘ ਸ਼ਹੀਦ ਹੋਏ। ਉਹ ਜਿਹੜੇ ਬਿਆਨ ਵੋਟਾਂ ਵਾਲੇ ਦਿਨਾਂ ਚ ਉਮਰਾਂ ਨੰਗਲ ਨੇ ਇੱਥੇ ਆਪਦੀ ਖਿੱਚ ਵਿੱਚ ਦਿੱਤੇ ਵਿਰੋਧੀ ਉਮੀਦਵਾਰ ਦੇ ਮੁਤਲਕ, ਉਹ ਬਾਅਦ ਵਿੱਚ ਅਦਾਲਤ ਵਿੱਚ ਲਿਜਾ ਕੇ ਉੱਥੇ ਰਾਇ ਬਣਾਉਣ ਦੇ ਵਿੱਚ ਕੰਮ ਆਏ ਉਹਨਾਂ ਦੇ। ਉਹਨਾਂ ਨੇ ਉਹ ਬਿਆਨ ਉੱਥੇ ਵਰਤੇ ਸੀ ਕਿ ਦੇਖੋ ਜੀ, ਇਹਨਾਂ ਦੇ ਤਾਂ ਲੀਡਰ ਆਪ ਕਹੀ ਜਾਂਦੇ ਨੇ ਕਿ ਇਹਨਾਂ ਨੂੰ ਤਾਂ ਡਿਫੈਂਸ 'ਚ ਗੋਲੀ ਚਲਾਉਣੀ ਪਈ ਆ, ਅਟੈਕ ਕਰਨ ਤਾਂ ਦਰਬਾਰ ਸਾਹਿਬ ਤੋਂ ਸਿੱਖ ਆਏ ਸੀ। ਇਸੇ ਗੱਲ ਨੂੰ ਹੋਰ ਕਈ ਤੱਥਾਂ ਨਾਲ ਸਾਬਤ ਕਰਕੇ ਅਗਲੇ ਅਦਾਲਤ ਵਿੱਚੋਂ ਨਰਕਧਾਰੀ ਗੁਰਬਚਨੇ ਸਮੇਤ ਆਪਦੇ ਸਾਰੇ ਜਿਹੜੇ ਦੋਸ਼ੀ ਸੀ 65-70 ਸਾਰਿਆਂ ਨੂੰ ਬਰੀ ਕਰਵਾ। ਸੋ ਇਸ ਤਰੀਕੇ ਨਾਲ ਪੰਥ ਵਿੱਚ ਦਫੇੜ ਪਾਉਣੀ, ਪੰਥ ਦੀ ਸਾਂਝੀ ਰਾਏ ਨੂੰ, ਸਾਂਝੀ ਸ਼ਕਤੀ ਨੂੰ ਤੋੜਨਾ ਮਰੋੜਨਾ ਗਲਤ ਹੈ। ਸੱਚਾਈ ਇਹ ਆ ਕਿ ਜਿਹੋ ਜਿਹਾ ਸੁਭਾਅ ਸਾਡੀ ਕੌਮ ਦੇ ਵਿੱਚ ਦਿਨੋਂ ਦਿਨ ਜ਼ੋਰ ਫੜਦਾ ਜਾ ਰਿਹਾ, ਇਹ ਬੜਾ ਖਤਰਨਾਕ ਹੈ। ਜਿਸ ਵੀ ਸਿੱਖ ਨਾਲ ਸਾਡੇ ਵਿਚਾਰਾਂ ਦਾ ਕੋਈ ਮਾੜਾ ਮੋਟਾ ਫਰਕ ਹੁੰਦਾ ਹੈ, ਅਸੀਂ ਉਹਨੂੰ ਇੰਨਾ ਬੁਰੀ ਤਰ੍ਹਾਂ ਨਿੰਦਦੇ ਭੰਡਦੇ ਆ। ਇਹਨਾਂ ਦਿਨਾਂ ਦੇ ਵਿੱਚ ਪ੍ਰਭ ਸ਼ਰਨਵੀਰ, ਪ੍ਰਭ ਸ਼ਰਨਦੀਪ, ਦੋ ਭਰਾ ਨੇ, ਉਹਨਾਂ ਤੋਂ ਜਿਹੜਾ ਪ੍ਰੋ ਪੰਜਾਬ ਟੀਵੀ ਚੈਨਲ ਦੇ ਉੱਤੇ ਚਰਚਾ ਹੋਈ, ਚਲੋ ਇਹ ਗੱਲ ਆਪਦੀ ਥਾਂ ਤੇ ਆ ਕਿ ਜਿਨ੍ਹਾਂ ਮਸਲਿਆਂ ਦੇ ਉੱਤੇ ਵਿਵਾਦ ਛਿੜਦੇ ਹੋਣ ਉਹਨਾਂ ਤੋਂ ਬਚਣਾ ਚਾਹੀਦਾ। ਇਹ ਗੱਲ ਤੇ ਆਪਾਂ ਸਾਰੇ ਮੰਨਦੇ ਆ। ਮੈਂ ਤਾਂ ਆਪ ਪਹਿਲੇ ਦਿਨ ਤੋਂ ਹੀ ਕਹਿੰਦਾ ਆ ਰਿਹਾ ਕਿ ਜਿਹੜੇ ਮਸਲਿਆਂ ਦੇ ਉੱਤੇ ਸਾਡਾ ਵਿਵਾਦ ਛਿੜਦਾ ਹੋਵੇ ਉਹਨਾਂ ਤੋਂ ਬਚਣਾ ਚਾਹੀਦਾ। ਉਹ ਮਸਲੇ ਕਰਨੇ ਚਾਹੀਦੇ ਆ ਜਿਹੜੇ ਮਸਲੇ ਸਾਨੂੰ ਇਕੱਠੇ ਕਰਦੇ ਹੋਣ। ਸਾਨੂੰ ਧਾਗੇ ਵਾਲੀ ਬਿਰਤੀ ਚਾਹੀਦੀ ਹੈ ਜਿਹੜੇ ਸਿੱਖਾਂ ਨੂੰ ਬਾਲਾਂ 'ਚ ਪਰੋ ਸਕਣ। ਪਰ ਜੇਕਰ ਕਿਸੇ ਤੋਂ ਕੋਈ ਗੱਲ ਹੋ ਹੀ ਗਈ ਤਾਂ ਇਹ ਵੀ ਨਹੀਂ ਸਾਨੂੰ ਚਾਹੀਦਾ ਵੀ ਉਸ ਸਿੱਖ ਨੂੰ ਧੱਕ ਕੇ ਕੰਧ ਨਾਲ ਲਾਈਏ, ਇੰਨਾ ਗਾਲੀ ਗਲੋਚ ਕਰੀਏ ਵੀ ਜਦੋਂ ਤੱਕ ਉਹ ਬੰਦਾ ਪੰਥ ਦੇ ਵਿਹੜੇ ਚੋਂ ਬਾਹਰ ਨਾ ਕੱਢ ਲਈਏ ਉਹਨਾਂ ਟਾਈਮ ਹਟਣਾ ਹੀ ਨਹੀਂ। ਮੈਂ ਬੜੀ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਰਿਹਾ ਕਿ ਸੋਸ਼ਲ ਮੀਡੀਆ ਦੇ ਦੌਰ ਵਿੱਚ ਜਦੋਂ ਕਿਸੇ ਸਿੱਖ ਦੀ ਸਾਨੂੰ ਕੋਈ ਗੱਲ ਨਾ ਪਸੰਦ ਲੱਗੇ, ਅਸੀਂ ਉਹਦੇ ਉੱਤੇ ਇਹੋ ਜਿਹਾ ਖਤਰਨਾਕ ਤਰੀਕੇ ਨਾਲ ਧਾਵਾ ਬੋਲਣ ਵਾਲੇ ਇੱਕ ਬੰਦਿਆਂ ਦਾ ਗਰੁੱਪ ਵਾ ਜਿਹੜੇ ਕੋਈ ਕਸਰ ਨਹੀਂ ਛੱਡਦੇ। ਤੇ ਜਿਹੜੇ ਬੰਦੇ ਇਸ ਮੌਕੇ ਸਿੱਖ ਜਜ਼ਬਾਤਾਂ ਦੇ ਉਲਟ, ਪੰਥਕ ਸੋਚ ਦੇ ਉਲਟ ਲਗਾਤਾਰ ਕੁਫਰ ਤੋਲ ਰਹੇ ਨੇ, ਉਹਨਾਂ ਸਾਰਿਆਂ ਨੂੰ ਇਹੀ ਬਿਮਾਰੀ ਨੇ ਮਾਰਿਆ ਹੋਇਆ। ਉਹ ਬੰਦੇ ਜਿਹੜੇ ਪਹਿਲਾਂ ਪੰਥ ਦੀ ਗੱਲ ਕਰਦੇ ਸੀ, ਕੌਮ ਦੀ ਗੱਲ ਕਰਦੇ ਸੀ, ਉਹਨਾਂ ਤੋਂ ਕਿਸੇ ਪਲ ਕੋਈ ਗਲਤ ਮੁਲਤ ਗੱਲ ਜੇ ਹੋ ਗਈ, ਕਿਉਂਕਿ ਮਨੁੱਖ ਗਲਤੀਆਂ ਦਾ ਪੁਤਲਾ। ਹੁਣ ਆਪਾਂ ਨਿਤ ਚਰਚਾ ਕਰਦੇ ਹਾਂ, ਮੇਰੀ ਕੋਈ ਗੱਲ, ਕਿਉਂਕਿ ਅਸੀਂ ਕੋਈ ਲਿਖਤੀ ਤੌਰ ਤੇ ਤਾਂ ਕੋਈ ਰੱਖਿਆ ਨਹੀਂ ਹੁੰਦਾ ਮੂਹਰੇ ਵਿਆਹ ਬੋਲਣਾ, ਜਦੋਂ ਪੰਥ ਦੀ ਚਰਚਾ ਕਰਦੇ ਹੋਏ ਜੇ ਕੋਈ ਗਲਤ ਗੱਲ ਬੋਲੀ ਜਾਵੇ ਤਾਂ ਇਹਦੇ ਚ ਹੈਗਾ ਕਿ ਆਪਾਂ ਕਹਿੰਦੇ ਆ ਵੀ ਸੰਗਤ ਬਖਸ਼ਣਯੋਗ ਆ, ਬਖਸ਼ਣਾ ਚਾਹੀਦਾ। ਗਲਤੀਆਂ ਤਾਂ ਹੋਣਗੀਆਂ, ਗਲਤੀ ਤਾਂ ਕੱਲਾ ਉਹ ਨਹੀਂ ਕਰੂ ਜੀ ਤੋਂ ਕੋਈ ਕੰਮ ਨਹੀਂ ਹੋਊ, ਜਿਹਨੇ ਕੰਮ ਨਹੀਂ ਕੋਈ ਕਰਨਾ। ਜਦੋਂ ਕਿਸੇ ਸਿੱਖ ਭਰਾ ਤੋਂ, ਸਾਡੇ ਬੱਚੇ ਤੋਂ, ਕਿਉਂਕਿ ਕਈ ਗੱਲਾਂ ਹੁੰਦੀਆਂ, ਕਈ ਬੇਸਮਝੀ ਚ ਜਾਣੇ ਅਣਜਾਣੇ ਬੰਦਾ ਗਲਤੀ ਕਰ ਬੈਠਦਾ, ਫਿਰ ਉਹਦਾ ਸਕਰੀਨਸ਼ਾਟ ਲੈ ਕੇ ਉਹਦੀ ਗੱਲ ਨੂੰ ਇੰਨਾ ਕੁ ਜ਼ਿਆਦਾ ਮਾੜਾ ਚੰਗਾ ਕੀਤਾ ਜਾਂਦਾ ਹੈ ਵੀ ਜਿਵੇਂ ਉਹ ਕੋਈ ਪੰਥ ਦਾ ਦੁਸ਼ਮਣ ਹੈ। ਪੰਥ ਦੇ ਦੁਸ਼ਮਣ ਵੀ ਹੈਗੇ, ਪਰ ਕਈ ਬੰਦੇ ਅਜੇ ਬੇਸਮਝੀ ਵਿੱਚੋਂ ਕੋਈ ਗੱਲ ਕਰ ਬੈਠਦੇ ਆ ਤੇ ਉਹਨਾਂ ਨੂੰ ਆਪਾਂ ਜਦੋਂ ਇੰਨਾ ਭੰਡਦੇ ਆ, ਫਿਰ ਉਹ ਪੰਥ ਦੇ ਦੋਖੀਆਂ ਦੇ ਵਿਹੜੇ 'ਚ ਆਪ ਛੱਡ ਕੇ ਆਉਂਦੇ। ਬਹੁਤ ਸਾਰੀਆਂ ਇਹੋ ਜਿਹੀਆਂ ਸਾਡੇ ਕੋਲੇ ਉਦਾਹਰਨਾਂ ਨੇ, ਚਲੋ ਉਧਰ ਨੂੰ ਕਾਹਨੂੰ ਗੱਲ ਲੈ ਕੇ ਜਾਣੀ ਆ। ਪਰ ਆ ਪ੍ਰਭ ਸ਼ਰਨਦੀਪ ਸਿੰਘ ਹੈ, ਹੋ ਸਕਦਾ ਕਿਸੇ ਨੁਕਤੇ ਤੇ, ਕਿਸੇ ਮਸਲੇ ਤੇ ਆਪਣੀ ਸਾਰਿਆਂ ਦੀ ਕਿਸੇ ਦੀ ਕਿਸੇ ਗੱਲ ਕਰਕੇ, ਕਿਸੇ ਦੀ ਕਿਸੇ ਗੱਲ ਕਰਕੇ ਇਹਦੇ ਨਾਲ ਸਹਿਮਤੀ ਨਾ ਹੋਵੇ, ਪਰ ਕੌਮ ਲਈ, ਪੰਥ ਲਈ ਦਰਦ ਰੱਖਦੇ ਭਰਾ ਆ, ਗੱਲ ਕਰਦੇ ਆ। ਇਵੇਂ ਹੀ ਭਾਈ ਮਨਧੀਰ ਸਿੰਘ ਆ, ਹੋਰ ਇਹ ਬਹੁਤ ਸਾਰੇ ਨੌਜਵਾਨ ਆ। ਸਾਨੂੰ ਤਾਂ ਖੁਸ਼ੀ ਹੋਣੀ ਚਾਹੀਦੀ ਆ ਕਿ ਕੌਮ ਦੀ ਗੱਲ ਕਰਨ ਵਾਲੇ ਅੱਜ ਵੀ ਸਾਡੇ ਕੋਲੇ ਬਹੁਤ ਸਾਰੇ ਭੈਣ ਭਰਾ ਹੈਗੇ, ਪਰ ਜੋ ਕੁਝ ਆਪਾਂ ਇਹਨਾਂ ਦੀ ਕਿਸੇ ਗੜਬੜ ਜਾਂ ਕਿਸੇ ਗਲਤੀ ਕਰਕੇ ਇਹਨਾਂ ਨਾਲ ਕਰਦੇ ਆ ਜਾਂ ਹੁੰਦਾ ਦੇਖ ਕੇ ਚੁੱਪ ਰਹਿੰਦੇ ਆ, ਇਹਦੇ ਨਾਲ ਗਲਤ ਮਾਹੌਲ ਜਿਹੜਾ ਉਹ ਬਣਦਾ ਹੈ।
क्योंकि हरेक बंदा डरेगा कि मेरी धी भैन एक करनगे जेकर मेरे तो कोई गलत गल होगी कौम की सेवा चों पंथ दे विच आउण तो बंदा एक्टिव होण तो पासा वट्टेगा टाला करे। प्रभ शरणदीप ने प्रो पंजाब टीवी चैनल ते यादविंदर करफ्यू नाल जो इंटरव्यू कीती है ਉਹਦੇ ਉੱਤੇ ਜੇ ਕਿਸੇ ਦੀ ਰਾਏ ਵੱਖਰੀ ਆ ਉਹ ਆਪਦੀ ਗੱਲ ਅੱਜ ਤਾਂ ਸੌਖਾ ਲਾਈਵ ਹੋਵੋ ਤੇ ਆਪਦੀ ਗੱਲ ਕਹਿ ਲਓ, ਜੇ ਨਹੀਂ ਤਾਂ ਉੱਥੇ ਸੋਸ਼ਲ ਮੀਡੀਆ ਤੇ ਤੁਹਾਡੇ ਕੋਲੇ ਵੀ ਆਪਦਾ ਅਕਾਊਂਟ ਆ ਉੱਥੇ ਆਪਦੀ ਗੱਲ ਕਹਿ ਲਓ ਵੀ ਭਾਈ ਇਹ ਗੱਲ ਗਲਤ ਹੈ, ਪਰ ਉਹਦੇ ਦੁਆਲੇ ਹੋ ਗਈ। ਇਵੇਂ ਬੀਤੇ ਦੌਰ 'ਚ ਕਈਆਂ ਨਾਲ ਹੋਈ ਹੈ ਔਰ ਇਹ ਚੀਜ਼ ਜੇ ਅਸੀਂ ਇਹਨੂੰ ਦੇਖ ਕੇ ਚੁੱਪ ਰਵਾਂਗੇ ਤਾਂ ਸਾਡੇ ਸਾਰਿਆਂ ਲਈ ਮਾੜੀ ਗੱਲ ਹੈ। खुद मैं इस गल का भुगत भोगी हाँ, बड़ी बार नजायज तौर के उत्ते जिन्हां दी भैड़ी बिरती आ उन्होंने ट्रोलिंग की आ, करतारकुशी की है, कई बार बहुत ज्यादा हदों गलत जिहड़ी है गल वो झलनी पई। मैं उदों सोचदा हुन्ना भी जिहड़े बंदे इस मौके सिख जज्बातां दे खिलाफ इन्ना डट के भौंकदे आ, भौंकना ही अखर वरतना बोलना किसी वेले वो भी शायद मेरे वर्गे मेरे वांगू ही कौम की गल करते होणगे, दिल टुट गया किसी वेले ते हौली हौली वो इत्थे पहुंच गए। जे असीं अज इस बिरती खिलाफ ना बोले, जे असीं इस गलत रुझान नूं ना रोकिया तां असीं बहुत खता खावांगे। पहला आपां पिंडां दे विच बैठे हुंदे सी, जिथे सत्त सी चौक दे विच कोई बयान मत्ती गलती कोई गलत बयानी कोई कर बैठे तो सियाणे बजुर्ग उत्थे कहते सी काका सत्थ च बोलना सिख, परे च बहना सिख, ऐ नहीं कहीदा, उत्थे ही वो गल खत्म हो जाती सी। अज साडी हथ साडी जिहड़ी परे आ वो आ सोशल मीडिया बन गया, ਇਹਦੇ ਉੱਤੇ ਗੱਲ ਫਿਰ पक्की रह जाती है। स्क्रीनशॉट अगले लैके जिन्ना टाइम पूरा जलूस नहीं कढ़ लेते हटते नहीं, ते ਇਹਦੇ ਨਾਲ गड़बड़ हो रही। सानू साडी कौम नूं साडे बच्चे बच्चियां नूं खास तौर ते 15 तो 35 साल के विचाले वालियां दे हिसाब नाल सोचना पऊगा, क्योंकि वो ज्यादा टाइम सोशल मीडिया वरतदे आ, उन्हां दे दिल दिमाग विच ये सारा कुछ गलत भरेगा, उन्हां दा मन सिੱਖੀ तो उपराम होएगा। पहला ही साडी गिणती साडी घट गिणती कौम है, सानू तां साडे बच्चों का पूरा ख्याल रखना चाहिए। ਅਸੀਂ ਇਹੋ ਜਿਹਾ ਮਾਹੌਲ ਬਣਾਉਣ ਤੁਰ ਪਈਏ ਜਿਹਦੇ ਨਾਲ ਉਹ ਕਹਿਣ ਕਿ ਇੱਥੇ ਤਾਂ ਜੀ ਕੋਈ ਗੱਲ ਕਰਨ ਦੀ ਲੋੜ ਹੀ ਨਹੀਂ। ਬਿਰਤੀ ਦੋ ਤਰ੍ਹਾਂ ਦੀ ਹੁੰਦੀ ਆ ਮਨੁੱਖ ਦੀ, ਇੱਕ ਸੂਈ ਵਾਲੀ, ਇੱਕ ਕੈਂਚੀ ਵਾਲੀ। ਕਿਸੇ ਦਰਜੀ ਦੀ ਦੁਕਾਨ ਤੇ ਜਾਓ, ਜੇ ਆਪਾਂ ਦੇਖੀਏ ਉਹ ਕੈਂਚੀ ਨਾਲ ਕੱਪੜੇ ਪਾੜਦਾ ਤੇ ਭਗਾ ਕੇ ਪੈਰਾਂ ਵੱਲ ਮਾਰਦਾ ਥੱਲੇ, ਤੇ ਜਦੋਂ ਦੁਬਾਰਾ ਲੋੜ ਪਵੇ ਫਿਰ ਪੈਰਾਂ ਕੋਲੋਂ ਚੱਕ ਕੇ फिर उन्होंने वरत के कैंची ठा देने पैरों च। कैंची कपड़े पाड़दी आ, पाड़न वाला काम करदी है, ते कैंची पैरों च जाती है, ते जिहड़ी सूई आ वो जोड़दी आ। सूई जदों मर्जी देख लो दर्जी की करदा है, सिर दे उत्ते बज्जी हुई दस्तार दे विच जिथों उत्ते कोई होर थां ही नहीं, सूई दस्तार दे विच ते कैंची पैरों च। तो इस करके असी आपदे भाईचारे नूं ये मत दईए कि भाई कैंची वाली बिरती तो बचो, कैंची वाली बिरती नूं त्यागो। आपदे भैण भरावां दे नुक्स कमियां घाटां औगण ये दुनिया दे विच जाहिर करके दुनिया दे विच आपदी कौम दा जलूस कढ के खास तौर दे उत्ते जिहड़े पंथक सभा दे विच किसी भी रूप दे विच उभरे हुए भैण भरा ने, ये नहीं कि उन्हां दी गलती दी गल नहीं हो सकती, पर एक तरीका वो हुंदा जदों आपां ताड़दे ते तारदे। संगत बड़ी वड्डी आ, संगत गुरु रूप आ ते गुरु दा ताड़ना, संगत दा ताड़ना गुरु दा ताड़ना हुंदा ते ये तार दिंदा मनुख नूं। पर जेकर इस तरीके नाल करिए कि बंदा बागी कर लईए, ये गल बहुत भैड़ी। तो गालां कढणियां, माड़ा बोलना, करतारकुशी करनी, ट्रोलिंग करनी, ये सानू शोभदा नहीं। खालिस्तानी सफा दे विच पंथक सफा दे विच विचरदे भैण भरावां नूं सानू जिस तरीके नाल साथ सहयोग देना चाहिए
जिस तरीके नाल उन्हां दे प्रति एक संवेदना दिखाउणी चाहीदी है, ਉਹਦਾ ਸਾਨੂੰ सदा ख्याल रखना चाहिए। कैंची वरती तो बचिए, रूई वाली वरती धागा बनो ताकि सारा सिख जगत एक माला च परोया जाए। ਉਹ ਗੱਲਾਂ ਜਿਹਦੇ ਨਾਲ ਸਾਡੇ ਚ ਪਾਟੋ ਧਾੜ ਵਧੇ, ਦੁਫੈੜ ਵਧੇ, ਉਹ ਨਾ ਕਰੋ। ਹਾਂ, ਇਹ ਵੀ ਗੱਲ ਜ਼ਰੂਰ ਆ ਕਿ ਜਿਹੜੇ ਮਸਲੇ ਸਾਡੇ ਵਿੱਚ ਇਸ ਮੌਕੇ ਕਲੇਸ਼ ਪੈਦਾ ਕਰਦੇ ਆ, ਉਹਨਾਂ ਤੋਂ ਬਚੋ। ਕਈ ਮਸਲੇ ਇਹੋ ਜਿਹੇ ਨੇ ਜਿਨ੍ਹਾਂ ਦੇ ਉੱਤੇ ਇਸ ਮੌਕੇ ਜੇ ਚਰਚਾ ਛੇੜਾਂਗੇ ਤਾਂ ਕਲੇਸ਼ ਲਾਜ਼ਮੀ ਹੋਊਗੀ, ਪਰ ਜਦੋਂ ਘਰ ਦੇ ਵਿੱਚ ਕੋਈ ਵੱਡਾ ਮਸਲਾ ਚੱਲ ਰਿਹਾ ਹੋਵੇ, ਉਦੋਂ ਸਾਡੇ ਉਹ ਮਸਲੇ ਨਹੀਂ ਹੋਣੇ ਚਾਹੀਦੇ ਜਿਨ੍ਹਾਂ ਨਾਲ ਸਾਡੇ ਕਲੇਸ਼ ਹੁੰਦਾ ਹੋਵੇ। ਹੁਣ 10ਵੇਂ ਗ੍ਰੰਥ ਦਾ ਮਸਲਾ ਹੈ, ਕੋਈ ਕਹਿੰਦਾ ਜੀ ਮਾਸ ਖਾਣਾ ਕਿ ਨਹੀਂ ਖਾਣਾ, ਕੇਸ ਕੀ ਕਕਾਰ ਆ ਕਿ ਕੇਸ ਕਕਾਰ ਆ, ਰਾਗ ਮਾਲਾ ਬਾਣੀ ਹੈਗੀ ਆ ਕਿ ਨਹੀਂ, ਮੂਲ ਮੰਤਰ ਕਿੱਥੋਂ ਤੱਕ ਆ। ਇਹੋ ਜਿਹੇ ਬੜੇ ਮਸਲੇ ਆ ਜਿਨ੍ਹਾਂ ਦਾ ਬਹਾਨਾ ਲੈ ਕੇ ਜਦੋਂ ਮਰਜ਼ੀ ਆਪਸ ਵਿੱਚ ਹੀ ਸਿੰਘ ਫਸਾ ਲਓ। ਪਰ ਜੇਕਰ ਖਾਲਿਸਤਾਨ ਦੇ ਸੰਘਰਸ਼ ਨੂੰ ਕਾਮਯਾਬ ਕਰਨਾ ਤੇ ਪੰਥ ਦੀ ਚੜ੍ਹਦੀ ਕਲਾ ਕਰਨੀ, ਤਾਂ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਵਿਵਾਦਾਂ ਵਾਲੇ ਮਸਲਿਆਂ ਤੋਂ ਓਨੇ ਟਾਈਮ ਲਈ ਟਾਲਾ ਬੱਟੀ ਰੱਖੀਏ ਜਿੰਨਾ ਟਾਈਮ ਅਸੀਂ ਆਪਦੀ ਮੰਜ਼ਿਲ ਤੇ ਨਹੀਂ ਪਹੁੰਚ ਸਕਦੇ। ਮੈਂ ਆਪਣੀ ਕੌਮ ਨੂੰ ਬੇਨਤੀ ਕਰਦਾ ਕਿ ਦੋ ਨੁਕਤੇ ਨੇ। ਇੱਕ ਤਾਂ ਇਹ ਆ ਕਿ ਵਿਵਾਦਤ ਮਸਲੇ ਦੁਸ਼ਮਣ ਨੂੰ ਲਾਹਾ ਦਿੰਦੇ, ਦੁਸ਼ਮਣ ਦਾ ਕੰਮ ਸੌਖਾ ਕਰਦੇ, ਤੇ ਦੂਜਾ ਇਹ ਕਿ ਜਿਹੜਾ ਟਾਈਮ, ਜਿਹੜੀ ਸ਼ਕਤੀ, ਜਿਹੜੀ ਊਰਜਾ ਅਸੀਂ ਕੌਮ ਨੂੰ ਇਕੱਠਾ ਕਰਕੇ ਖਾਲਿਸਤਾਨ ਦੇ ਸੰਘਰਸ਼ ਵਾਸਤੇ ਲਾਉਣੀ ਹੁੰਦੀ ਹੈ, ਉਹ ਫਿਰ ਆਪਸ ਵਿੱਚ ਹੀ ਇੱਕ ਦੂਜੇ ਦੇ ਖਿਲਾਫ ਵਰਤੀ ਜਾਂਦੀ। ਉਹ ਸਾਡੀ ਕੌਮ ਨੂੰ ਉਹਨਾਂ ਵਿਸ਼ਿਆਂ ਤੋਂ, ਉਹਨਾਂ ਮੁੱਦਿਆਂ ਤੋਂ, ਉਹਨਾਂ ਵਿਵਾਦਾਂ ਤੋਂ ਬਚਣਾ ਚਾਹੀਦਾ ਜਿਹੜੇ ਸਾਨੂੰ ਆਪਸ ਵਿੱਚ ਹੀ ਲੜਾਉਂਦੇ ਹੋਣ। ਸਾਨੂੰ ਉਹ ਮਸਲੇ, ਉਹ ਮੁੱਦੇ, ਉਹ ਨੁਕਤੇ ਚਾਹੀਦੇ ਆ ਜਿਹੜੇ ਸਾਨੂੰ ਇਕੱਠੇ ਰੱਖਦੇ ਹੋਣ। ਇੱਥੇ ਸਮਾਪਤੀ ਆ। ਕੋਈ ਸ਼ਬਦ, ਕੋਈ ਗੱਲ ਜ਼ਰੂਰ ਇਹੋ ਜਿਹੀ ਹੋ ਸਕਦੀ ਆ ਬੋਲੀ ਗਈ ਹੋਵੇ ਜਿਹੜੀ ਕਿਸੇ ਨੂੰ ਪ੍ਰਵਾਨ ਨਾ ਹੋਵੇ, ਪਸੰਦ ਨਾ ਹੋਵੇ, ਸੰਗਤ ਬਖਸ਼ਣਯੋਗ ਆ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।